ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਦੋਸਤੋ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਤੇ ਮੇਰੇ ਨਾਲ ਨੇ ਕਮਲ ਦੋਸਾਂਝ। ਅਸੀਂ ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ ਲੈ ਕੇ ਤੁਹਾਨੂੰ ਮੁਖਾਤਬ ਹੋ ਰਹੇ ਹਾਂ। ਸਾਂਝੀ ਸੱਥ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਚਲੰਤ ਮਾਮਲਿਆਂ ਤੇ ਖਾਸ ਤੌਰ ਦੇ ਉੱਤੇ ਭਾਰਤ ਦੀ ਰਾਜਨੀਤੀ ਬਾਰੇ ਚਰਚਾ ਕਰਾਂਗੇ ਤੇ ਦੂਸਰੇ ਸੈਗਮੈਂਟ ਦੇ ਵਿੱਚ ਅੱਜ ਸਾਡੇ ਕੋਲ 3 ਸ਼ਾਇਰ ਹੋਣਗੇ। ਇਹਨਾਂ ਸ਼ਾਇਰਾਂ ਦੇ ਵਿੱਚ ਸ਼ਾਮ ਸਿੰਘ ਅੰਗ ਸੰਘ, ਪਰਸਰਾਮ ਸਿੰਘ ਬੱਧਨ ਤੇ ਦਵਿੰਦਰ ਦਮਨ ਹੋਰਾਂ ਦੀ ਸ਼ਾਇਰੀ ਨੂੰ ਤੁਸੀਂ ਮਾਣੋਗੇ। ਸ਼ੁਰੂ ਕਰਦੇ ਹਾਂ ਅੱਜ ਦਾ ਸਾਂਝੀ ਸੱਥ ਪ੍ਰੋਗਰਾਮ ਕਮਲ ਦੋਸਾਂਝ ਹੋਰਾਂ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਦੋਸਾਂਝ ਸਾਹਿਬ। ਮੇਰੇ ਵੱਲੋਂ ਵੀ ਪੰਜਾਬੀ ਰੇਡੀਓ USA ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਸਵਾਲਾਂ ਦਾ ਸਿਲਸਿਲਾ ਲੈ ਕੇ ਅਸੀਂ ਅੱਜ ਫੇਰ ਹਾਜ਼ਰ ਹਾਂ। ਮੇਰਾ ਸਭ ਤੋਂ ਪਹਿਲਾਂ ਸਵਾਲ ਦੋਸਾਂਝ ਸਾਹਿਬ ਭਾਰਤ ਦੀ ਨਿਆਂ ਪ੍ਰਣਾਲੀ ਤੇ ਹੈ। ਪਿਛਲੇ ਦਿਨੀ ਬੜੇ ਮਹੱਤਵਪੂਰਨ ਫੈਸਲੇ ਆਏ ਨੇ। ਮੇਰਾ ਅੱਜ ਦਾ ਹੀ ਸਵਾਲ ਹੈ ਨਿਆਂ ਦੇ ਇੱਕ ਹੋਰ ਫੈਸਲੇ ਨਾਲ ਜੁੜਿਆ ਹੋਇਆ, ਉਹ ਹੈ 1984 ਦੇ ਸਿੱਖ ਕਤਲੇਆਮ ਦਾ। ਸੁਪਰੀਮ ਕੋਰਟ ਦੇ 2 ਸਾਬਕਾ ਜੱਜਾਂ ਦਾ ਹੁਣ ਪੈਨਲ ਬਣਾਇਆ ਗਿਆ ਜਿਹੜਾ 5 ਸਤੰਬਰ ਤੋਂ ਕੰਮ ਸ਼ੁਰੂ ਕਰੇਗਾ। ਇਹ ਪੈਨਲ 199 ਜਿਹੜੇ ਕੇਸ ਬੰਦ ਹੋਏ ਸੀਗੇ, ਵਿਸ਼ੇਸ਼ ਜਾਂਚ ਟੀਮ ਨੇ ਫੈਸਲਾ ਕੀਤਾ ਸੀਗਾ ਵੀ ਇਹ ਕੇਸਾਂ 'ਚ ਕੋਈ ਦਮ ਨਹੀਂ ਹੈ, ਉਹ ਬੰਦ ਕਰ ਦਿੱਤੇ ਸੀ। ਉਹ ਪੈਨਲ ਹੁਣ ਇਹਨਾਂ ਦੀ ਪੜਤਾਲ ਕਰੂਗਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਮਲ ਜੀ, ਇਹ ਬਹੁਤ ਮਹੱਤਵਪੂਰਨ ਮੁੱਦਾ ਹੈ। ਦਰਅਸਲ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਪਿਛਲੇ ਕੁਝ ਸਮੇਂ 'ਚ ਜਿਸ ਤਰ੍ਹਾਂ ਦੇ ਅਦਾਲਤਾਂ ਦੇ ਫੈਸਲੇ ਆ ਰਹੇ ਆ, ਖਾਸ ਤੌਰ 'ਤੇ ਸੁਪਰੀਮ ਕੋਰਟ ਵੱਲੋਂ ਜਿਹੜੇ ਨਵੀਆਂ ਡਾਇਰੈਕਸ਼ਨਸ ਜਿਹੜੀਆਂ ਦਿੱਤੀਆਂ ਜਾ ਰਹੀਆਂ, ਉਹਦੇ ਤੇ ਇੱਕ ਉਮੀਦ ਜੀ ਵੱਜਦੀ ਹੈ। ਸਭ ਤੋਂ ਪਹਿਲਾਂ ਤਾਂ ਪਿਛਲੇ ਦਿਨਾਂ ਦੇ ਵਿੱਚ 3 ਤਲਾਕ ਦੇ ਇਸ਼ੂ ਦੇ ਉੱਤੇ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ, ਜਿਹਨੂੰ ਸਰਕਾਰ ਆਪਣੇ ਤੌਰ ਦੇ ਉੱਤੇ ਏਦਾਂ ਪੇਸ਼ ਕਰ ਰਹੀ ਹੈ ਕਿ ਉਹਨਾਂ ਵੱਲੋਂ ਕੀਤਾ ਗਿਆ, ਯਾਨੀ ਸਰਕਾਰ ਨੇ ਹੀ 3 ਤਲਾਕ ਦਾ ਇਸ਼ੂ ਜਿਹੜਾ ਸੋਲਵ ਕਰ ਦਿੱਤਾ ਹੈ। ਅਸਲ ਦੇ ਵਿੱਚ ਏਦਾਂ ਨਹੀਂ ਹੈ। ਸਰਕਾਰ ਸਿਰਫ ਵੋਟ ਪੋਲਿਟਿਕਸ ਖੇਡ ਰਹੀ ਹੈ। ਇਹ ਸੁਪਰੀਮ ਕੋਰਟ ਦਾ ਫੈਸਲਾ ਹੈ। ਇਸ ਤੋਂ ਬਾਅਦ ਜਿਹੜਾ ਰਾਈਟ ਟੂ ਪ੍ਰਾਈਵੇਸੀ ਹੈ, ਉਹਦੇ ਤੇ ਨਿੱਜਤਾ ਦਾ ਮੌਲਿਕ ਅਧਿਕਾਰ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਤੇ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮੌਲਿਕ ਅਧਿਕਾਰਾਂ ਦੇ ਵਿੱਚ ਸ਼ਾਮਲ ਹੈ, ਇਹਨੇ ਵੀ ਇੱਕ ਨਵੀਂ ਉਮੀਦ ਜਗਾਈ ਹੈ। ਇਹਨਾਂ ਦਿਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਬਹੁਤ ਹੀ ਮਹੱਤਵਪੂਰਨ ਫੈਸਲੇ ਦਿੱਤੇ, ਖਾਸ ਤੌਰ ਦੇ ਉੱਤੇ ਸਿਰਸੇ ਵਾਲੇ ਡੇਰੇ ਦੇ ਮਸਲੇ ਦੇ ਉੱਤੇ। ਤੇ ਜਿਹੜਾ CBI ਦੀ ਸਪੈਸ਼ਲ ਕੋਰਟ ਦੇ ਜੱਜ ਜਗਦੀਪ ਸਿੰਘ ਹੋਰਾਂ ਨੇ ਫੈਸਲਾ ਦਿੱਤਾ, ਪਹਿਲਾਂ ਦੋਸ਼ੀ ਕਰਾਰ ਦਿੱਤਾ ਗਿਆ ਰਾਮ ਰਹੀਮ ਨੂੰ, ਗੁਰਮੀਤ ਰਾਮ ਰਹੀਮ ਨੂੰ, ਤੇ ਫਿਰ ਉਹਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਇਹ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਫੈਸਲੇ ਹੈ, ਜਿਹਦੇ ਤੋਂ ਬਾਅਦ ਸਾਨੂੰ ਇਹ ਕਹਿਣਾ ਪਿਆ ਕਿ ਲੱਗਦਾ ਇਹ ਹੈ ਕਿ ਸਰਕਾਰ ਕਿਤੇ ਨਹੀਂ ਹੈ, ਪਰ ਅਦਾਲਤਾਂ ਜਿਹੜੀਆਂ ਆ ਉਹ ਲਗਾਤਾਰ ਚੰਗਾ ਕੰਮ ਕਰ ਰਹੀਆਂ। ਇਹ ਨਹੀਂ ਕਿ ਅਦਾਲਤਾਂ ਵੱਲੋਂ ਕੁਝ ਇੱਦਾਂ ਦੇ ਫੈਸਲੇ ਵੀ ਆਉਂਦੇ ਆ ਜਿਹਦੇ ਤੇ ਕਈ ਵਾਰੀ ਕਿੰਤੂ ਵੀ ਉੱਠਦੇ ਆ, ਪਰ ਇਹਨਾਂ ਫੈਸਲਿਆਂ ਨੇ ਇੱਕ ਉਮੀਦ ਜਗਾਈ ਹੈ। ਹੁਣ ਜਿਹੜਾ ਸੁਪਰੀਮ ਕੋਰਟ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ 2 ਸਾਬਕਾ ਜੱਜਾਂ ਦਾ ਨਿਗਰਾਨ ਪੈਨਲ ਕਾਇਮ ਕੀਤਾ ਗਿਆ, ਜਿਹਦੇ ਵੱਲੋਂ 1984 'ਚ ਜਿਹੜਾ ਸਿੱਖ ਕਤਲੇਆਮ ਹੋਇਆ, ਇਸ ਕਤਲੇਆਮ ਦੇ ਕੋਈ 199 ਕੇਸ ਬੰਦ ਕਰ ਦਿੱਤੇ ਗਏ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ। ਇਸ ਫੈਸਲੇ ਦੀ ਪੜਤਾਲ ਕਰਨ ਵਾਸਤੇ ਇਹ ਪੈਨਲ ਬਣਾਇਆ ਗਿਆ ਤੇ ਇਸ ਪੈਨਲ ਦੇ ਵਿੱਚ ਬਕਾਇਦਾ ਜਿਹੜੇ ਸ਼ਾਮਲ ਜਸਟਿਸ ਨੇ JM ਪੰਚਾਲ ਤੇ ਜਸਟਿਸ KSP ਰਾਧਾ ਕ੍ਰਿਸ਼ਨਨ। ਇਸ ਪੈਨਲ ਵੱਲੋਂ 5 ਸਤੰਬਰ ਤੋਂ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਕੰਮ ਸ਼ੁਰੂ ਕੀਤਾ ਜਾਣਾ। 3 ਮਹੀਨਿਆਂ ਦੇ ਅੰਦਰ ਰਿਪੋਰਟ ਆਉਣੀ ਹੈ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ 199 ਕੇਸ ਬੰਦ ਕਰਨ ਦੇ ਫੈਸਲੇ ਦੀ ਪੜਤਾਲ ਤੋਂ ਬਿਨਾਂ ਇਹ ਵੀ ਦੇਖਿਆ ਜਾਏਗਾ ਕਿ ਇਹ ਫੈਸਲਾ ਉਹਨਾਂ ਨੇ ਜਾਇਜ਼ ਕੀਤਾ ਸੀ ਜਾਂ ਨਹੀਂ। ਜਸਟਿਸ ਦੀਪਕ ਮਿਸ਼ਰਾ, ਇਹਨਾਂ ਦੀ ਅਗਵਾਈ ਵਾਲੇ ਬੈਂਚ ਨੇ 16 ਅਗਸਤ ਦੇ ਹੁਕਮ 'ਚ ਇਹ ਗੱਲ ਕਹੀ ਸੀ ਕਿ ਅਸੀਂ 2 ਜੱਜਾਂ ਦਾ ਪੈਨਲ ਬਣਾ ਰਹੇ ਹਾਂ। ਅੱਜ ਕੱਲ੍ਹ ਜਸਟਿਸ ਦੀਪਕ ਮਿਸ਼ਰਾ ਜਿਹੜੇ ਆ ਚੀਫ ਜਸਟਿਸ ਬਣਾ ਦਿੱਤੇ ਗਏ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੱਚਮੁੱਚ ਕੀ 1984 ਦਾ ਸਿੱਖ ਕਤਲੇਆਮ ਜਿਹੜਾ ਹੈ ਉਹਦੇ 'ਚ ਇਨਸਾਫ ਮਿਲੇਗਾ ਜਾਂ ਨਹੀਂ। ਅਸੀਂ ਜਿਹੜੀ ਗੱਲ ਸ਼ੁਰੂ 'ਚ ਕੀਤੀ ਹੈ ਉਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਇਸ ਕਰਕੇ ਹੈ ਕਿ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈ। ਸਰਕਾਰਾਂ ਚਲਾ ਰਹੀਆਂ, ਚਾਹੇ ਕੋਈ ਸੂਬੇ 'ਚ ਸਰਕਾਰ ਹੈ, ਚਾਹੇ ਉਹ ਨੈਸ਼ਨਲ ਸਾਡੀ ਗਵਰਨਮੈਂਟ ਹੈ, ਇਹਨਾਂ ਸਰਕਾਰਾਂ ਨੂੰ ਚਲਾ ਰਹੀਆਂ ਜਿਹੜੀਆਂ ਸਿਆਸੀ ਪਾਰਟੀਆਂ, ਉਹਨਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਜਿਹੜੀ ਹੈ ਉਹ ਲਗਾਤਾਰ ਲਾਈ ਜਾਂਦੀ ਰਹੀ ਹੈ। ਆਪਾਂ ਬਹੁਤ ਦੇਰ ਤੋਂ ਦੇਖ ਰਹੇ ਹਾਂ, 32-33 ਸਾਲ ਤੋਂ ਦੇਖ ਰਹੇ ਹਾਂ ਕਿ 1984 ਦੇ ਸਿੱਖ ਕਤਲੇਆਮ ਨੂੰ ਇੱਕ ਵੋਟਿੰਗ ਟੂਲ ਦੇ ਤੌਰ ਤੇ ਯੂਜ਼ ਕੀਤਾ ਗਿਆ। ਜਿਹੜੇ ਦੋਸ਼ੀ ਹੈ, ਜਿਹੜੇ ਗੁਨਾਹਗਾਰ ਹੈ, ਉਹ ਹਾਲੇ ਵੀ ਖੁੱਲ੍ਹੇਆਮ ਘੁੰਮ ਰਹੇ ਨੇ। ਜਗਦੀਸ਼ ਟਾਈਟਲਰ ਵਰਗੇ, ਸੱਜਣ ਸਿੰਘ ਵਰਗੇ। ਤੇ 1984 ਦੇ ਵਿੱਚ ਜੋ ਕੁਝ ਹੋਇਆ ਆਪਾਂ ਨੂੰ ਇਹ ਵੀ ਪਤਾ ਕਿ ਜਿਹੜੇ ਅਰਾਜਕ ਤੱਤ ਹੁੰਦੇ ਨੇ, ਜਿਹੜੇ ਗੁੰਡਾ ਤੱਤ ਹੁੰਦੇ ਨੇ, ਜਿਹੜੇ ਭੀੜ ਦੇ ਰੂਪ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਚਿਹਰੇ ਤਾਂ ਕੋਈ ਹੁੰਦੇ ਨਹੀਂ, ਪਰ ਉਹਨਾਂ ਦੇ ਵਿੱਚ ਉਹ ਲੋਕ ਸ਼ਾਮਲ ਹੁੰਦੇ ਨੇ ਜਿਹੜੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਗੁੰਡਾ ਤੱਤ ਹੁੰਦੇ ਨੇ ਤੇ ਇੱਦਾਂ ਦੇ ਮੌਕਿਆਂ ਦਾ ਉਹ ਲਾਭ ਉਠਾਇਆ ਕਰਦੇ ਨੇ। 1984 'ਚ ਵੀ ਇਹੀ ਕੁਝ ਹੋਇਆ। ਵੱਡੀ ਗਿਣਤੀ 'ਚ ਕਾਂਗਰਸੀ ਲੀਡਰਾਂ ਨੇ ਲੀਡ ਕੀਤਾ ਭੀੜ ਨੂੰ ਤੇ ਉਸ ਭੀੜ ਦੇ ਵਿੱਚ ਕਾਂਗਰਸ ਦੇ ਨਾਲ-ਨਾਲ RSS ਦੇ ਹਮਾਇਤੀ ਵੀ ਸ਼ਾਮਲ ਸੀ। ਤੇ ਹੁੰਦਾ ਇਹ ਹੈ
ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ 1984 ਵਾਸਤੇ ਕਾਂਗਰਸ ਪਾਰਟੀ ਨੂੰ ਕਟਹਿਰੇ 'ਚ ਖੜਾ ਕਰਦੀ ਹੈ ਤੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਗੁਜਰਾਤ ਦੇ ਕਤਲੇਆਮ ਵਾਸਤੇ ਬੀਜੇਪੀ ਨੂੰ ਕਟਹਿਰੇ 'ਚ ਖੜਾ ਕਰਦੀ ਹੈ। ਇੱਕ ਦੂਜੇ ਨੂੰ ਕਟਹਿਰੇ 'ਚ ਖੜਾ ਕਰਦੇ ਆ ਪਰ ਇਨਸਾਫ ਕਿਤੇ ਨਹੀਂ ਹੈ। ਇਨਸਾਫ ਦੀ ਉਮੀਦ ਅਦਾਲਤਾਂ ਤੋਂ ਹੁਣ ਰੱਖੀ ਜਾਣ ਲੱਗ ਪਈ। ਆਪਣੇ ਆਪ ਦੇ ਸਰਕਾਰਾਂ ਦਾ ਫੇਲਰ ਹੈ। ਜੇ ਸੁਪਰੀਮ ਕੋਰਟ 3 ਤਲਾਕ ਦੇ ਇਸ਼ੂ ਦੇ ਉੱਤੇ ਇੱਕ ਬਹੁਤ ਹੀ ਵਧੀਆ ਫੈਸਲਾ ਦਿੰਦਾ ਹੈ, ਜੇ ਸੁਪਰੀਮ ਕੋਰਟ ਰਾਈਟ ਟੂ ਪ੍ਰਾਈਵੇਸੀ ਦਾ ਜਿਹੜਾ ਮੌਲਿਕ ਅਧਿਕਾਰ ਮੰਨਦਾ ਆਪਣੇ ਆਪ ਦੇ ਵਿੱਚ, ਜੇ ਅਦਾਲਤਾਂ ਜਿਹੜੀਆਂ ਚਾਹੇ ਸਾਡੀਆਂ ਜਿਹੜੀਆਂ ਪੰਜਾਬ ਹਰਿਆਣਾ ਕੋਰਟ ਦੀ ਅਦਾਲਤ ਹੈ ਜਾਂ CBI ਦੀ ਸਪੈਸ਼ਲ ਕੋਰਟ ਸਿਰਸਾ ਵਾਲੇ ਸਾਧ ਨੂੰ ਸਜ਼ਾ ਦਿੰਦੀ ਹੈ, ਤਾਂ ਆਪਣੇ ਆਪ ਦੇ ਵਿੱਚ ਇਹ ਤੋਂ ਲੱਗਦਾ ਹੈ ਕਿ ਸਰਕਾਰਾਂ ਫੇਲ ਨੇ, ਅਦਾਲਤਾਂ ਸਰਕਾਰ ਦਾ ਕੰਮ ਕਰ ਰਹੀਆਂ। ਸੋ ਹੁਣ ਲੱਗਦਾ ਇਹ ਹੈ ਕਿ ਜਿਹੜਾ ਸਪੈਸ਼ਲ ਪੈਨਲ ਬਣਾਇਆ ਗਿਆ 2 ਮਾਣਯੋਗ ਸੇਵਾ ਮੁਕਤ ਜੱਜਾਂ ਦੇ ਆਧਾਰ ਦੇ ਉੱਤੇ, ਉਹ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਨਵੇਂ ਤਰੀਕੇ ਨਾਲ ਕੇਸ ਖੋਲ੍ਹਣ। ਕੁਝ ਹੋਰ ਕੇਸ ਵੀ ਬੰਦ ਕਰਨ ਦੀ ਤਿਆਰੀ ਹੈ, ਉਹਦੇ ਤੇ ਵੀ ਇਹ ਪੈਨਲ ਆਪਣਾ ਕੰਮ ਕਰੇਗਾ। ਸੋ ਸਾਨੂੰ ਇਹ ਉਮੀਦ ਹੈ ਕਿ ਬਾਰੀ ਕੋਹੀ ਦੀਵਾ ਹਾਲੇ ਬਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤਾਂ ਜਿਹੜੀਆਂ ਆ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਖੁਦ ਨੋਟਿਸ ਲੈਣਗੀਆਂ, ਕਿਉਂਕਿ ਹੁਣ ਵੀ ਸੁਪਰੀਮ ਕੋਰਟ ਦੀ ਨਜ਼ਰ ਪਈ ਹੈ। ਕਿਉਂਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਉਹ 199 ਕੇਸ ਬੰਦ ਕੀਤੇ ਸੀ, ਇਹ ਖੁਦ ਸੁਪਰੀਮ ਕੋਰਟ ਦੀ ਨਜ਼ਰ ਇੱਥੇ ਪਈ ਹੈ। ਸੁਪਰੀਮ ਕੋਰਟ ਦੀ ਨਜ਼ਰ ਪਈ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਬਕਾਇਦਾ ਇਹ 2 ਜੱਜਾਂ ਦਾ ਪੈਨਲ ਜਿਹੜਾ ਬਣਾਇਆ। ਸੋ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਸ਼ਾਇਦ ਇਸ ਪਾਸੇ ਵੱਲ ਨੂੰ ਵੱਧ ਰਿਹਾ ਕਿ ਅਦਾਲਤਾਂ ਜਿਹੜੀਆਂ ਆਪਣੇ ਤਰੀਕੇ ਦੇ ਨਾਲ ਕੰਮ ਕਰਨਗੀਆਂ ਤੇ ਸਰਕਾਰ ਜਿਹੜੀ ਆ ਉਹ ਬਾਰ-ਬਾਰ ਕਟਹਿਰੇ 'ਚ ਖੜੇਗੀ ਤੇ ਸਰਕਾਰ ਚਲਾ ਰਹੀਆਂ ਪਾਰਟੀਆਂ ਕਟਹਿਰੇ 'ਚ ਆਉਣਗੀਆਂ। ਪਰ ਕਿਉਂਕਿ ਇੱਕ ਪੋਲੀਟੀਕਲ ਸਿਸਟਮ ਹੈ ਸਾਡਾ, ਇਸ ਸਿਸਟਮ ਦੇ ਵਿੱਚ ਅਦਾਲਤਾਂ ਦੇ ਉੱਤੇ ਵੀ ਇੱਕ ਪ੍ਰੈਸ਼ਰ ਰਹਿੰਦਾ ਹੈ। ਸੋ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜਾ ਸਾਡਾ ਜੁਡੀਸ਼ਰੀ ਸਿਸਟਮ ਹੈ ਉਹਦੇ 'ਚ ਵੀ ਰੱਦੋ ਬਦਲ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਪਰ ਦੁਖਦਾਇਕ ਪਹਿਲੂ ਇਹੀ ਹੈ ਕਿ 32-33 ਸਾਲ ਹੋ ਗਏ, ਸਿੱਖ ਕਤਲੇਆਮ ਜਿਹੜਾ ਆ ਉਹਦੇ ਗੁਨਾਹਗਾਰ ਹਾਲੇ ਵੀ ਖੁੱਲ੍ਹੇਆਮ ਘੁੰਮ ਰਹੇ ਨੇ ਤੇ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਅਦਾਲਤਾਂ ਵੱਲੋਂ ਦਿਖਾਈ ਗਈ ਇੱਕ ਉਮੀਦ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਮਲੀ ਰੂਪ 'ਚ ਕਿੱਦਾਂ ਸਾਡੇ ਸਾਹਮਣੇ ਆਉਂਦੀ ਹੈ, ਇਹਦੀ ਉਡੀਕ ਕਰਨੀ ਪਏਗੀ। ਬਿਲਕੁਲ ਦਰੁਸਤ ਕਿਹਾ ਦੁਸਾਂਝ ਸਾਹਿਬ ਤੁਸੀਂ। ਸਰਕਾਰਾਂ ਤੋਂ ਤਾਂ ਅਸੀਂ ਹੁਣ ਕਿਸੇ ਵੀ ਤਰ੍ਹਾਂ ਦੀ ਉਮੀਦ ਨਹੀਂ ਕਰ ਸਕਦੇ। ਇੰਨੇ ਵਰਿਆਂ ਦੀ ਉਮੀਦ ਹੁਣ ਸਾਡੀ ਅਦਾਲਤੀ ਨਿਆਂ ਤੇ ਹੀ ਟਿਕੀ ਲੱਗਦੀ ਹੈ। ਆਪਾਂ ਦੂਸਰੇ ਸਵਾਲ ਵੱਲ ਵਧਦੇ ਹਾਂ। ਪਿਛਲੇ ਦਿਨਾਂ ਗੁਰਮੀਤ ਰਾਮ ਰਹੀਮ ਦਾ ਕਾਂਡ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ। ਹੁਣ ਇੰਨੇ ਦਿਨਾਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਆਇਆ ਕਿ ਜੋ ਕੁਝ ਹੋਇਆ ਕਾਂਗਰਸ ਸਰਕਾਰ, ਜਿਹੜੀ ਪੰਜਾਬ ਦੀ ਕਾਂਗਰਸ ਸਰਕਾਰ ਹੈ, ਉਹਦੀ ਨਲਾਇਕੀ ਕਰਕੇ ਹੋਇਆ। ਇਹ ਸਾਰਾ ਘਟਨਾਕ੍ਰਮ ਵਾਪਰਿਆ ਤਾਂ ਹਰਿਆਣਾ 'ਚ ਹੈ, ਪਰ ਬਾਦਲ ਸਾਹਿਬ ਹੁਣ ਸਾਰਾ ਇਲਜ਼ਾਮ ਕਾਂਗਰਸ ਸਰਕਾਰ ਤੇ ਲਾ ਰਹੇ ਹੋ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ, ਬਹੁਤ ਹੀ ਸੀਨੀਅਰ ਪੋਲੀਟੀਸ਼ੀਅਨ ਨੇ ਤੇ ਉਹਨਾਂ ਦੀ ਬਜ਼ੁਰਗੀ ਜਿਹੜੀ ਹੈ ਉਹਦਾ ਸਤਿਕਾਰ ਕਰਦੇ ਹੋਏ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਤਾਜ਼ਾ ਬਿਆਨ ਆਇਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਪੰਚਕੂਲਾ 'ਚ ਜੋ ਕੁਝ ਹੋਇਆ ਉਹਦੇ 'ਚ ਜਿਹੜੇ ਡੇਰਾ ਪ੍ਰੇਮੀ ਸ਼ਾਮਲ ਸੀ, ਉਹ ਡੇਰਾ ਪ੍ਰੇਮੀ ਪੰਚਕੂਲਾ ਜਿਹੜੇ ਪੰਜਾਬ ਤੋਂ ਵੱਡੀ ਗਿਣਤੀ 'ਚ ਪਹੁੰਚੇ ਆ, ਉਹ ਪੰਜਾਬ ਦੀ ਕੈਪਟਨ ਅਮਰਿੰਦਰ ਦੀ ਸਰਕਾਰ ਦੀ ਨਲਾਇਕੀ ਕਰਕੇ ਉੱਥੇ ਪਹੁੰਚੇ ਆ। ਯਾਨੀ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਪੰਚਕੂਲਾ ਦੇ ਸਾਰੇ ਕਾਂਡ ਨੂੰ ਸਿਰਫ ਤੇ ਸਿਰਫ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਦੇ ਉੱਤੇ ਮੜ ਦਿੱਤਾ ਹੈ। ਅਸੀਂ ਕਾਂਗਰਸ ਨੂੰ ਕਿਤੇ ਬਰੀ ਨਹੀਂ ਕਰਦੇ। ਅਸੀਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਆਏ ਹਾਂ ਕਿ ਪੰਜਾਬ ਹੀ ਨਹੀਂ, ਦੇਸ਼ ਦੀਆਂ ਜਿਹੜੀਆਂ ਬਹੁਤੀਆਂ ਸਮੱਸਿਆਵਾਂ, ਕਿਉਂਕਿ ਲੰਮਾ ਸਮਾਂ ਕਾਂਗਰਸ ਪਾਰਟੀ ਨੇ ਰਾਜ ਕੀਤਾ, ਉਹਨਾਂ ਸਮੱਸਿਆ ਲਈ ਜ਼ਿੰਮੇਵਾਰ ਕਾਂਗਰਸ ਹੈ। ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਇਸ ਬਿਆਨ ਤੇ ਮੈਨੂੰ ਤਰਸ ਆ ਰਿਹਾ, ਹੈਰਾਨੀ ਨਹੀਂ ਹੋ ਰਹੀ, ਤਰਸ ਆ ਰਿਹਾ ਹੈ। ਵੀ ਦੇਖੋ, ਮਸਲਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਹਰਿਆਣੇ ਦੇ ਵਿੱਚ, ਯਾਨੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਬਚਾਅ ਕਰਨ ਵਾਸਤੇ ਤਰਕ ਉਹ ਇਹ ਦੇ ਰਹੇ ਆ ਕਿ ਡੇਰਾ ਪ੍ਰੇਮੀ ਕੈਪਟਨ ਅਮਰਿੰਦਰ ਦੀ ਨਲਾਇਕੀ ਕਰਕੇ ਉੱਥੇ ਪਹੁੰਚੇ ਹੈ। ਉਹ ਇਹ ਨਹੀਂ ਕਹਿ ਰਹੇ ਕਿ 4 ਦਿਨ ਤੱਕ ਡੇਰਾ ਪ੍ਰੇਮੀਆਂ ਨੂੰ ਪੰਚਕੂਲਾ 'ਚ ਵੜਨ ਦੀ ਆਗਿਆ ਕਿਹਨੇ ਦਿੱਤੀ। ਪੰਚਕੂਲਾ 'ਚ ਜੇ ਉਹ ਡੇਰਾ ਪ੍ਰੇਮੀ ਗਏ ਜਾਂ ਜਿਹੜੇ ਵੀ ਬਾਕੀ ਅਰਾਜਕ ਤੱਤ ਸੀਗੇ ਉਹ ਗਏ, ਤਾਂ ਉੱਥੋਂ ਦੀ ਸਰਕਾਰ ਜਿਹੜੀ ਮਨੋਹਰ ਲਾਲ ਖੱਟੜ ਸਰਕਾਰ ਹੈ ਉਹਨੂੰ ਉਹ ਬਰੀ ਕਰ ਰਹੇ ਹੈ। ਇਹ ਆਪਣੇ ਆਪ ਦੇ ਵਿੱਚ ਉਹਨਾਂ ਦਾ ਬਿਆਨ ਜਿਹੜਾ ਹੈ ਇਹ ਦਰਸਾਉਂਦਾ ਹੈ ਕਿ ਸਿਆਸੀ ਤੌਰ ਦੇ ਉੱਤੇ ਟੇਢੇ ਹੋ ਕੇ ਵੀ ਆਪਣੇ ਭਾਈਵਾਲ ਨੂੰ ਤੁਸੀਂ ਕਿੱਦਾਂ ਬਚਾਉਣਾ ਹੈ। ਜਾਨੀ ਮਨੋਹਰ ਲਾਲ ਖੱਟੜ ਦੀ ਸਰਕਾਰ ਦੇ ਉੱਤੇ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਸਵਾਲ ਨਹੀਂ ਹੈ। ਕੈਪਟਨ ਅਮਰਿੰਦਰ ਨੂੰ ਕਹਿ ਰਿਹਾ ਕਿ ਉਹਨਾਂ ਦੀ ਸਰਕਾਰ ਦੀ ਨਲਾਇਕੀ ਕਰਕੇ ਜਿਹੜੇ ਹੈ ਡੇਰਾ ਪ੍ਰੇਮੀ ਪੰਜਾਬ ਤੋਂ ਉੱਥੇ ਗਏ ਹੈ। ਸੋ ਮੈਂ ਸ਼ੁਰੂ 'ਚ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਨੂੰ ਜਾਂ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਇਹਨਾਂ ਮਾਮਲਿਆਂ 'ਚ ਬੜੀ ਨਹੀਂ ਕਰਦੇ, ਪਰ ਜੇ ਤੁਸੀਂ ਪੰਚਕੂਲਾ ਦੇ ਹਾਲਾਤ ਦੇਖੋ, ਹਰਿਆਣੇ 'ਚ ਜੋ ਕੁਝ ਵਾਪਰਿਆ, ਖਾਸ ਤੌਰ 'ਤੇ ਪੰਚਕੂਲਾ ਦੇ ਵਿੱਚ, ਉਹਦੇ ਲਈ ਸਿੱਧੇ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੋਸ਼ੀ ਹੈ, ਮਨੋਹਰ ਖੱਟੜ ਦੀ ਸਰਕਾਰ ਦੋਸ਼ੀ ਹੈ। ਮੈਂ ਨਹੀਂ ਕਹਿ ਰਿਹਾ, ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਾਰ-ਬਾਰ ਇਹ ਗੱਲਾਂ ਕਹੀਆਂ ਤੇ ਬਾਦਲ ਸਾਹਿਬ ਦਾ ਬਿਆਨ ਜਿਹੜਾ ਹੈ ਸੱਚਮੁੱਚ ਮੈਨੂੰ ਇਹ ਲੱਗਦਾ ਹੈ ਕਿ ਟੇਢੇ ਹੋ ਕੇ ਆਪਣੀ
ਭਾਈਵਾਲ ਧਿਰ ਨੂੰ ਬਚਾਉਣ ਦੀ ਕੋਸ਼ਿਸ਼ ਦਾ ਨਤੀਜਾ ਹੈ। ਦੂਜਾ ਇੱਕ ਬਿਆਨ ਹੋਰ ਹੈ ਉਹਨਾਂ ਦਾ ਨਾਲ ਦੀ ਨਾਲ ਹੀ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਕਿਸਾਨਾਂ ਨੂੰ ਸਬਜ਼ ਬਾਗ ਦਿਖਾਏ, ਉਹਨਾਂ ਨੇ ਨੌਜਵਾਨਾਂ ਨੂੰ ਸਬਜ਼ ਬਾਗ ਦਿਖਾਏ। ਅੱਜ ਉਹ ਗੱਲ ਕਰ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰਜ਼ਾ ਮਾਫੀ ਦੇ ਉੱਤੇ ਸਬਜ਼ ਬਾਗ ਦਿਖਾ ਕੇ ਕੈਪਟਨ ਅਮਰਿੰਦਰ ਨੇ ਵੋਟਾਂ ਬਟੋਰੀਆਂ, ਨੌਕਰੀਆਂ ਦੇ ਲਾਰੇ ਲਾਏ। ਇਹ ਬਿਲਕੁਲ ਠੀਕ ਹੈ, ਗੱਲ ਉਹਨਾਂ ਦੀ ਬਿਲਕੁਲ ਠੀਕ ਹੈ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਕਿਸਾਨਾਂ ਦਾ ਕਰਜ਼ਾ ਮਾਫ ਨਾ ਕਰਨ ਕਰਕੇ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਚ ਵਾਧਾ ਹੋਇਆ, ਇਹ ਵੀ ਠੀਕ ਹੈ। ਪਰ ਮਸਲਾ ਇਹ ਹੈ ਕਿ 10 ਸਾਲ ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀਤਾ। 10 ਸਾਲ ਅਕਾਲੀ ਬੀਜੇਪੀ ਦੀ ਸਰਕਾਰ ਰਹੀ ਹੈ। ਜੇ ਕਿਸਾਨੀ ਦਾ ਸੰਕਟ ਇੰਨਾ ਵਧਿਆ ਕਿ 10 ਸਾਲਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਉਹਦੇ ਲਈ ਦੋਸ਼ੀ ਨਹੀਂ ਹੈ। ਜੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਇਸ ਲੈਵਲ ਤੇ ਵਧੀ ਹੈ ਤਾਂ ਫਿਰ ਬਾਦਲ ਸਾਹਿਬ ਜਿਹੜੇ 10 ਸਾਲ ਮੁੱਖ ਮੰਤਰੀ ਰਹੇ, ਸੁਖਬੀਰ ਬਾਦਲ ਹੋਰੀ ਜਿਹੜੇ ਉਪ ਮੁੱਖ ਮੰਤਰੀ ਰਹੇ, ਅਕਾਲੀ ਬੀਜੇਪੀ ਗਵਰਨਮੈਂਟ ਰਹੀ, ਉਹਨਾਂ ਦਾ ਕੋਈ ਦੋਸ਼ ਨਹੀਂ ਹੈ। ਅਸਲ ਦੇ ਵਿੱਚ ਆਪਣੀਆਂ ਨਾਕਾਮੀਆਂ ਜਿਹੜੀਆਂ ਦੂਜੇ ਤੇ ਲੱਦਣ ਦੀ ਕੋਸ਼ਿਸ਼ ਹੁੰਦੀ ਹੈ। ਕੈਪਟਨ ਅਮਰਿੰਦਰ ਦੀ ਸਰਕਾਰ ਕੀ ਕਰ ਰਹੀ ਆਪਾਂ ਨੂੰ ਪਤਾ ਹੈ। ਕੈਪਟਨ ਅਮਰਿੰਦਰ ਦੀ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਪਰ ਕਦੀ ਵੀ ਬਾਦਲ ਸਾਹਿਬ ਇਹ ਨਹੀਂ ਕਹਿਣਗੇ, ਕੈਪਟਨ ਅਮਰਿੰਦਰ ਬਾਰੇ ਤਾਂ ਗੱਲ ਕਰਨਗੇ, ਕਦੀ ਇਹ ਨਹੀਂ ਕਹਿਣਗੇ ਕਿ ਨਰਿੰਦਰ ਮੋਦੀ ਹੋਰਾਂ ਨੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਹੈ ਉਹਨਾਂ ਨੇ ਵੀ 3.5 ਸਾਲ ਦੇ ਵਿੱਚ ਕੁਝ ਨਹੀਂ ਕੀਤਾ। ਕਿ ਨਰਿੰਦਰ ਮੋਦੀ ਦੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ? ਕਿ ਉਹ ਸਿਰਫ ਨੈਸ਼ਨਲ ਗਵਰਨਮੈਂਟ ਇੱਕ ਨਾਂ ਆ? ਕਿ ਸੂਬਿਆਂ ਲਈ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ? ਸੋ ਅਲਟੀਮੇਟਲੀ ਇਹ ਸਾਰੇ ਜਿਹੜੇ ਹੈ ਇਹ ਵਿਹਾਰਕ ਤੌਰ ਦੇ ਉੱਤੇ ਵੀ ਤੇ ਕਿਰਦਾਰ ਦੇ ਤੌਰ ਤੇ ਵੀ ਇੱਕੋ ਜਿਹੇ ਹੈ। ਕਾਂਗਰਸ ਵੀ, ਅਕਾਲੀ ਵੀ, ਬੀਜੇਪੀ ਵੀ ਇਸ ਗੱਲ ਨੂੰ ਅੱਜ ਨਹੀਂ ਤਾਂ ਕੱਲ ਜਿਹੜਾ ਆ ਪੰਜਾਬ ਦੇ ਆਵਾਮ ਨੂੰ ਵੀ ਤੇ ਦੇਸ਼ ਦੇ ਆਵਾਮ ਨੂੰ ਵੀ ਸਮਝਣਾ ਪਏਗਾ। ਤੁਸੀਂ ਆਪਣੇ ਜਵਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਰਕਾਰ ਦੀਆਂ ਖਾਮੀਆਂ ਦਾ ਜ਼ਿਕਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਵਜ਼ਾਰਤ 'ਚ ਹੁਣ ਕੁਝ ਤਬਦੀਲੀਆਂ ਵੀ ਕੀਤੀਆਂ ਨੇ। ਤੁਸੀਂ ਕੀ ਸਮਝਦੇ ਹੋ ਜਿਹੜੀਆਂ 2019 ਦੀਆਂ ਚੋਣਾਂ ਆ ਰਹੀਆਂ ਨੇ, ਇਹ ਜਿਹੜੀ ਰੱਦੋ ਬਦਲ ਹੈ ਉਸ ਮਕਸਦ ਨਾਲ ਕੀਤੀ ਗਈ ਹੈ? ਦਰਅਸਲ 2019 ਦੀਆਂ ਜਿਹੜੀਆਂ ਚੋਣਾਂ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਜੋਟੀਦਾਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਾਸਤੇ ਬਹੁਤ ਮਹੱਤਵਪੂਰਨ ਹੈ। ਕਿਉਂਕਿ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਸੂਬਾਈ ਚੋਣਾਂ ਹੋਈਆਂ ਉਹਨਾਂ ਚੋਣਾਂ ਦੇ ਵਿੱਚ ਜਿਹੜੀ ਪਰਫਾਰਮੈਂਸ ਭਾਰਤੀ ਜਨਤਾ ਪਾਰਟੀ ਦੀ ਰਹੀ ਹੈ ਉਹਦੇ ਤੋਂ ਲੱਗਦਾ ਇਹ ਹੈ ਕਿ ਇੱਕ ਧਾਰਨਾ ਬਣ ਗਈ ਹੈ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜਿਹੜੀ ਜੋੜੀ ਹੈ ਉਹ ਭਾਰਤੀ ਜਨਤਾ ਪਾਰਟੀ ਵਾਸਤੇ ਬਹੁਤ ਮੁਫੀਦ ਹੈ। ਤੇ ਜਿਹੜਾ ਵੀ ਉਹ ਕਦਮ ਚੁੱਕਣਗੇ ਉਹ ਆਪਣੇ ਆਪ ਦੇ ਵਿੱਚ ਇਸ ਤਰ੍ਹਾਂ ਦਾ ਹੋਏਗਾ ਕਿ ਵਿਰੋਧੀਆਂ ਨੂੰ ਧੂੜੋਂ ਚਟਾ ਦੇਣਗੇ। ਹੁਣ ਮਸਲਾ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਹਰਿਆਣੇ ਦੇ ਵਿੱਚ ਜੋ ਕੁਝ ਵਾਪਰਿਆ, ਜਿਹਦਾ ਜ਼ਿਕਰ ਆਪਾਂ ਕੁਝ ਸਵਾਲਾਂ ਦੇ ਜਵਾਬ ਦੇ ਵਿੱਚ ਕੀਤਾ ਵੀ ਸੀ, ਖਾਸ ਤੌਰ ਦੇ ਉੱਤੇ ਸਿਰਸਾਲੇ ਡੇਰੇ ਦੇ ਮਸਲੇ ਦੇ ਵਿੱਚ ਉੱਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਰਿਆਣੇ ਦੀ ਗਵਰਨਮੈਂਟ ਹੈ ਉਹ ਇੰਨੀ ਬੁਰੀ ਤਰ੍ਹਾਂ ਫੇਲ ਹੋਈ ਹੈ। ਹੁਣ ਲੋੜ ਉਹਨਾਂ ਨੂੰ ਇਸ ਗੱਲ ਦੀ ਹੈ ਕਿ ਇਹ ਫੇਲਿਅਰ ਜਿਹੜਾ ਆ ਉਸ ਫੇਲਿਅਰ ਤੋਂ ਪਾਰ ਜਾਇਆ ਜਾਏ ਤੇ 360 ਸੀਟਾਂ ਦਾ ਜਿਹੜਾ ਉਹ ਦਾਅਵਾ ਕਰ ਰਿਹਾ ਕਿ ਅਸੀਂ ਐਤਕੀ 360 ਸੀਟਾਂ ਜਿੱਤਣੀਆਂ, ਉਹ ਸੀਟਾਂ ਜਿਹੜੀਆਂ ਆ ਜਿੱਤਣ ਵਾਸਤੇ ਕੁਝ ਨਵੇਂ ਦਾਅ ਪੇਚ ਖੇਡੇ ਜਾਣ। ਇਸੇ ਕਰਕੇ ਮੰਤਰੀ ਮੰਡਲ ਦੇ ਵਿੱਚ ਫੇਰਬਦਲ ਕੀਤਾ ਗਿਆ ਤੇ ਇਹ ਫੇਰਬਦਲ ਵਜ਼ਾਰਤ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਵਾਸਤੇ ਵੀ ਤੇ ਭਾਰਤੀ ਜਨਤਾ ਪਾਰਟੀ ਵਾਸਤੇ ਕਾਫੀ ਅਹਿਮ ਸਾਬਤ ਹੋ ਸਕਦਾ ਹੈ। ਪਰ ਉਹਦੇ ਬਾਵਜੂਦ ਬਹੁਤ ਵੱਡੇ ਚੈਲੰਜਸ ਨੇ। ਉਹਨਾਂ ਚੈਲੰਜਸ ਤੋਂ ਪਾਰ ਕਿੱਦਾਂ ਜਾਇਆ ਜਾਏਗਾ? ਅਸੀਂ ਪਿਛਲੇ ਸਵਾਲ ਦੇ ਜਵਾਬ 'ਚ ਦੱਸਿਆ ਕਿ ਪਿਛਲੇ 3.5 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਕੁਝ ਨਹੀਂ ਕਰ ਸਕੀ। ਹੈਰਾਨ ਕਰਨ ਵਾਲੇ ਫੈਸਲੇ ਜ਼ਰੂਰ ਕਰਦੀ ਰਹੀ, ਪਰ ਉਹਨਾਂ ਫੈਸਲਿਆਂ ਦਾ ਸਾਰ ਤੱਤ ਜਾਂ ਸੱਚ ਇਹ ਨਿਕਲਿਆ ਕਿ ਦੇਸ਼ ਜਿਹੜਾ ਆ ਹੋਰ ਨਿਮਾਣ ਵੱਲ ਚਲ ਗਿਆ, ਦੇਸ਼ ਗੰਭੀਰ ਸੰਕਟ ਵੱਲ ਵਾਧਾ ਦਿਖਾਈ ਦੇ ਰਿਹਾ। ਸੋ ਇਸ ਵੇਲੇ ਜਿਹੜੇ ਸਭ ਤੋਂ ਵੱਡੇ ਚੈਲੰਜ ਨੇ ਨਰਿੰਦਰ ਮੋਦੀ ਦੀ ਸਰਕਾਰ ਦੇ ਸਾਹਮਣੇ, ਉਹਨਾਂ ਚੈਲੰਜ ਦੇ ਵਿੱਚ ਜਿਹੜਾ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਨੌਕਰੀਆਂ ਕਿੱਥੋਂ ਪੈਦਾ ਕਰਨੀਆਂ। ਪਿਛਲੇ 3.5 ਸਾਲ ਦੇ ਵਿੱਚ ਭਾਰਤ ਦੇ ਵਿੱਚੋਂ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਮੁੱਦੇ ਤੇ ਇਹ ਸਰਕਾਰ ਫੇਲ ਹੋਈ ਹੈ। ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ 2 ਕਰੋੜ ਰੁਜ਼ਗਾਰ ਪੈਦਾ ਕਰਨ ਦਾ, ਕਿੱਥੇ ਗਿਆ ਰੁਜ਼ਗਾਰ? ਫਿਰ ਜਿਹੜੇ ਮੰਤਰੀ ਬਦਲੇ ਜਾ ਰਹੇ ਨੇ ਉਹ ਇਸ ਕਰਕੇ ਵੀ ਬਦਲੇ ਗਏ ਨੇ ਵੀ ਪਾਰਟੀ ਤੇ ਸਰਕਾਰ ਦੇ ਵਿੱਚ ਕਿਹਾ ਗਿਆ ਕਿ ਵੱਖੋ ਵੱਖਰੀਆਂ ਗੱਲਾਂ ਹੁੰਦੀਆਂ ਰਹੀਆਂ। ਪਾਰਟੀ ਦੇ ਬੁਲਾਰੇ ਕੁਝ ਹੋਰ ਬੋਲਦੇ ਰਹੇ ਤੇ ਸਰਕਾਰ ਦੇ ਮੰਤਰੀ ਕੁਝ ਹੋਰ ਬੋਲਦੇ ਰਹੇ। ਕਿਸਾਨਾਂ ਦੀ ਖੁਦਕੁਸ਼ੀ ਦਾ ਮਸਲਾ ਆ, ਫਸਲ ਬੀਮਾ ਦਾ ਮਸਲਾ ਆ ਤੇ ਨੋਟਬੰਦੀ ਦਾ ਇਸ਼ੂ ਹੈ, ਇਹਦੇ ਤੇ ਵੀ ਮੰਤਰੀਆਂ ਦੇ ਵੱਖੋ ਵੱਖਰੇ ਬਿਆਨ ਜਿਹੜੇ ਆਉਂਦੇ ਰਹੇ। ਅਗਲਾ ਵੱਡਾ ਚੈਲੰਜ ਹੈ ਭਾਰਤ ਦੀ ਇਕਨੋਮੀ ਨੂੰ ਕਿੱਦਾਂ ਸਾਂਭਣਾ। ਭਾਰਤ ਦੀ ਅਰਥ ਵਿਵਸਥਾ ਜਿਹੜੀ ਹੈ ਉਹ ਹਾਲੋਂ ਬੇਹਾਲ ਹੋ ਗਈ ਲੱਗਦੀ ਹੈ। ਹਾਲਾਤ ਬਹੁਤ ਖਰਾਬ ਹੋ ਗਏ ਨੇ ਤੇ ਜਿਹੜੇ ਇਕਨੋਮਿਕ ਐਕਸਪਰਟ ਨੇ ਉਹ ਇਹ ਦਾਅਵਾ ਕਰ ਰਹੇ ਨੇ ਕਿ ਭਾਰਤ ਹੌਲੀ ਹੌਲੀ ਆਰਥਿਕ ਮੰਦੀ ਵੱਲ ਵਧ ਰਿਹਾ ਤੇ ਜੇ 6 ਮਹੀਨੇ ਆਉਂਦੇ ਜਿਹੜੇ ਆ ਉਹਦੇ 'ਚ ਸਰਕਾਰ ਨੇ ਇਹਦੇ 'ਚ ਸੁਧਾਰ ਨਾ ਕੀਤਾ ਤਾਂ ਫਿਰ ਬਹੁਤ ਵੱਡਾ ਆਰਥਿਕ ਸੰਕਟ ਖੜਾ ਹੋ ਜਾਣਾ ਤੇ ਫਿਰ ਚੋਣਾਂ ਦਾ ਜਿਹੜਾ ਵਰ੍ਹਾ ਹੋਣਾ, ਉਸ ਚੋਣ ਵਰ੍ਹੇ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਤੇ ਸਰਕਾਰ ਨੂੰ ਲੋਕਾਂ ਨੂੰ ਜਵਾਬ ਦੇਣੇ ਔਖੇ ਹੋ ਜਾਣੇ ਆ। ਇੱਕ ਵੱਡਾ ਮਸਲਾ ਜਿਹੜਾ ਆ ਉਹ ਭਾਰਤ ਦੇ ਵਿੱਚ ਰੇਲ ਹਾਦਸੇ ਜਿਹੜੇ ਲਗਾਤਾਰ ਵਧੇ ਆ। ਸੁਰੇਸ਼ ਪ੍ਰਭੂ ਨੂੰ ਰੇਲ ਮੰਤਰੀ ਪਹਿਲਾਂ ਬਣਾਇਆ ਗਿਆ ਸੀ। ਸਾਰਿਆਂ ਨੂੰ ਉਮੀਦ ਸੀ ਕਿ ਭਾਰਤੀ ਜਿਹੜੀ ਰੇਲਵੇ ਆ ਉਹਦੇ 'ਚ ਬਹੁਤ ਕੁਝ ਬਦਲਾਅ ਆ ਜਾਣਗੇ,
ਪਰ ਪਿਛਲੇ 3 ਸਾਲਾਂ ਦੇ ਵਿੱਚ ਬਹੁਤ ਵੱਡੇ ਰੇਲ ਹਾਦਸੇ ਹੋਏ ਨੇ, ਜਿਹਦੇ ਕਰਕੇ ਰੇਲ ਵਿਭਾਗ ਦੀ ਪੋਲ ਖੁੱਲ ਗਈ ਹੈ ਤੇ ਸਰਕਾਰ ਇਹਨਾਂ ਰੇਲ ਹਾਦਸਿਆਂ ਨੂੰ ਕਿਵੇਂ ਰੋਕੇਗੀ, ਇਹ ਵੀ ਆਉਂਦੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਾਹਮਣੇ ਵੱਡੀ ਚੁਣੌਤੀ ਹੈ। ਇੱਕ ਚੁਣੌਤੀ ਇਹ ਹੈ ਕਿ ਜਿਹੜੀਆਂ ਯੋਜਨਾਵਾਂ ਨੇ, ਤੁਹਾਨੂੰ ਇਹ ਪਤਾ ਕਿ ਬਹੁਤੀਆਂ ਯੋਜਨਾਵਾਂ ਯੂਪੀ ਗਵਰਨਮੈਂਟ ਦੀਆਂ, ਇਹਨਾਂ ਸਾਰੀਆਂ ਯੋਜਨਾਵਾਂ ਦਾ ਵਿਰੋਧ ਕਰਦੇ ਰਹੇ ਨੇ ਨਰਿੰਦਰ ਮੋਦੀ ਆਪ ਵੀ, ਭਾਰਤੀ ਜਨਤਾ ਪਾਰਟੀ ਵੀ। ਪਰ ਜਦੋਂ ਸਰਕਾਰ 'ਚ ਆ ਗਏ, ਇਹਨਾਂ ਹੀ ਯੋਜਨਾਵਾਂ ਨੂੰ ਵੱਖਰੇ ਵੱਖਰੇ ਨਾਮਾਂ ਤੇ ਸਰਕਾਰ ਨੇ ਲਾਗੂ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਅਮਲੀ ਰੂਪ ਦੇ ਵਿੱਚ, ਹਾਲੇ ਵੀ ਲੋਕਾਂ ਤੱਕ ਉਹ ਸਾਰੀਆਂ ਚੀਜ਼ਾਂ ਨਹੀਂ ਪਈਆਂ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਯੋਜਨਾਵਾਂ ਕੀ ਹੋਣਗੀਆਂ, ਲੋਕਾਂ ਨੂੰ ਆਪਣੇ ਨਾਲ ਕਿੱਦਾਂ ਜੋੜਿਆ ਜਾਏਗਾ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਇਹਨਾਂ ਦੇ ਸਾਹਮਣੇ ਰਹਿਣਾ। ਭਾਵੇਂ ਮੰਤਰੀ ਮੰਡਲ ਦੇ ਵਿੱਚ ਰੱਦੋ ਬਦਲ 2019 ਦੀਆਂ ਚੋਣਾਂ ਨੂੰ ਧਿਆਨ 'ਚ ਰੱਖ ਕੇ ਕੀਤੀ ਜਾ ਰਹੀ ਹੈ, ਪਰ ਇਸ ਰੱਦੋ ਬਦਲ ਦਾ ਆਮ ਬੰਦਾ ਜਿਹੜਾ ਹੈ ਭਾਰਤ ਦਾ, ਉਹਦੇ ਜੀਵਨ ਤੇ ਕੋਈ ਅਸਰ ਨਹੀਂ ਪੈਣ ਵਾਲਾ। ਉਹਦਾ ਜੀਵਨ ਉਦਾਂ ਹੀ ਔਖਾ ਰਹੇਗਾ ਤੇ ਇਸ ਔਖਾਈ ਵਾਲੇ ਜੀਵਨ 'ਚੋਂ ਕੌਣ ਕੱਢੇਗਾ ਇਸ ਆਮ ਬੰਦੇ ਨੂੰ, ਇਹ ਸਵਾਲ ਸਰਕਾਰ ਦੇ ਸਾਹਮਣੇ ਹੈ ਹੀ ਨਹੀਂ। ਸਿਰਫ ਪਾਪੂਲਰ ਕਿਸਮ ਦੀਆਂ ਯੋਜਨਾਵਾਂ ਤੇ ਪਾਪੂਲਰ ਕਿਸਮ ਦੀ ਭਾਸ਼ਣਬਾਜ਼ੀ ਜਿਹੜੀ ਹੈ ਕਰਨ ਤੋਂ ਬਿਨਾਂ ਨਰਿੰਦਰ ਮੋਦੀ ਦੀ ਸਰਕਾਰ ਦੇ ਕੋਲ ਕੁਝ ਨਹੀਂ ਹੈ। ਸੋ ਚੈਲੰਜ ਵੱਡੇ ਨੇ, ਉਹਨਾਂ ਚੈਲੰਜ ਤੋਂ ਪਾਰ ਜਾਣਾ ਨਰਿੰਦਰ ਮੋਦੀ ਲਈ ਔਖਾ ਹੈ। ਪਰ ਕਿਉਂਕਿ ਵਿਰੋਧੀ ਧਿਰ ਨਹੀਂ ਹੈ, ਵਿਰੋਧੀ ਧਿਰ ਇਕਜੁੱਟ ਨਹੀਂ ਹੈ, ਇਸ ਕਰਕੇ ਦਾ ਫੇਰ 2019 'ਚ ਲੱਗ ਵੀ ਸਕਦਾ ਹੈ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ। ਤੁਸੀਂ ਕਹਿ ਰਹੇ ਹੋ ਕਿ ਭਾਰਤ 'ਚ ਵਿਰੋਧੀ ਧਿਰ ਇਕਜੁੱਟ ਨਹੀਂ ਹੈ। ਇੱਕ ਉਮੀਦ ਆਮ ਆਦਮੀ ਪਾਰਟੀ ਤੋਂ ਭਾਰਤੀ ਆਵਾਮ ਨੇ ਲਾਈ ਸੀ, ਪਰ ਉਹ ਉਮੀਦ ਵੀ ਪੂਰੀ ਨਹੀਂ ਹੋ ਸਕੀ। ਹੁਣ ਆਮ ਆਦਮੀ ਪਾਰਟੀ ਨੇ ਗੁਜਰਾਤ 'ਚ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਗੁਜਰਾਤ ਚੋਣਾਂ 'ਚ ਚੰਗੇ ਨਤੀਜੇ ਦੇ ਸਕੇਗੀ? ਆਮ ਆਦਮੀ ਪਾਰਟੀ ਗੁਜਰਾਤ 'ਚ ਹੁਣ ਚੋਣਾਂ ਲੜਨ ਜਾ ਰਹੀ ਹੈ। ਬਕਾਇਦਾ ਇਹ ਫੈਸਲਾ ਆਮ ਆਦਮੀ ਪਾਰਟੀ ਨੇ ਕਰ ਲਿਆ। ਪਾਰਟੀ ਦੇ ਗੁਜਰਾਤ ਦੇ ਇੰਚਾਰਜ ਗੋਪਾਲ ਰਾਏ ਨੇ ਗੱਲ ਕਹੀ ਹੈ ਕਿ ਪਾਰਟੀ ਗੁਜਰਾਤ ਸੰਕਲਪਨਾ ਨਾਲ ਆਪਣੀ ਚੋਣ ਮੁਹਿੰਮ ਦੀ ਜਿਹੜੀ ਸ਼ੁਰੂਆਤ ਕਰੇਗੀ ਤੇ 17 ਸਤੰਬਰ ਤੋਂ ਅਹਿਮਦਾਬਾਦ ਵਿੱਚ ਇੱਕ ਰੋਡ ਸ਼ੋਅ ਵੀ ਕਰਨਗੇ। ਇਸ ਰੋਡ ਸ਼ੋਅ ਦੇ ਨਾਲ ਪਾਰਟੀ ਗੁਜਰਾਤ 'ਚ ਆਪਣੀ ਪ੍ਰਚਾਰ ਦਾ ਆਰੰਭ ਕਰੇਗੀ। ਹੁਣ ਮਸਲਾ ਇਹ ਹੈ ਕਿ ਜਿਹੜਾ ਵਿਰੋਧੀ ਧਿਰ ਦੀ ਮੈਂ ਗੱਲ ਕਰ ਰਿਹਾ ਸੀ ਕਿ ਵਿਰੋਧੀ ਧਿਰ ਇਕਜੁੱਟ ਨਹੀਂ ਹੈ, ਅਸਲ ਦੇ ਵਿੱਚ ਜਿਹੜੀਆਂ ਵੱਖ-ਵੱਖ ਖੇਤਰੀ ਪਾਰਟੀਆਂ ਉਹਨਾਂ ਦੇ ਆਪੋ ਆਪਣੇ ਮਫਾਦ ਨੇ, ਇਸ ਕਰਕੇ ਵਿਰੋਧੀ ਧਿਰ ਇਕਜੁੱਟ ਨਹੀਂ ਹੋ ਰਹੀ। ਨੈਸ਼ਨਲ ਲੈਵਲ ਦੇ ਉੱਤੇ ਕਾਂਗਰਸ ਪਾਰਟੀ ਮਰਨ ਅਵਸਥਾ ਦੇ ਵਿੱਚ ਹੈ। ਕਾਂਗਰਸ ਪਾਰਟੀ ਦੇ ਕੋਲ ਕੋਈ ਏਦਾਂ ਦਾ ਲੀਡਰ ਨਹੀਂ ਹੈ ਜਿਹੜਾ ਇੱਕ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ ਉੱਭਰ ਕੇ ਆਏ ਤੇ ਆਲੇ ਦੁਆਲੇ ਜਿਹੜੀਆਂ ਬਾਕੀ ਖੇਤਰੀ ਪਾਰਟੀਆਂ ਉਹ ਉਹਨਾਂ ਦੇ ਨਾਲ ਲੱਗ ਜਾਣ। ਇਸ ਕਰਕੇ ਇੱਕ ਨਿਰਾਸ਼ਾ ਦਾ ਆਲਮ ਜ਼ਰੂਰ ਹੈ। ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਨੇ ਇੱਕ ਉਮੀਦ ਜਗਾਈ ਸੀ, ਪਰ ਉਹ ਉਮੀਦ ਪੂਰੀ ਹੋ ਨਹੀਂ ਸਕੀ। ਪੰਜਾਬ ਦੇ ਨਤੀਜੇ ਉਮੀਦ ਦੇ ਮੁਤਾਬਕ ਨਹੀਂ ਆਏ। ਦਿੱਲੀ ਦੇ ਵਿੱਚ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਉਹ ਵੀ ਆਮ ਆਦਮੀ ਪਾਰਟੀ ਹਾਰ ਗਈ। ਪਰ ਹੁਣ ਇਹਨਾਂ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਵਾਨਾ ਸੀਟ ਜਿਹੜੀ ਜ਼ਿਮਨੀ ਚੋਣ ਹੋਈ ਦਿੱਲੀ ਦੇ ਵਿੱਚ, ਉਹ ਵੱਡੇ ਮਾਰਜਨ ਨਾਲ ਜਿੱਤੀ ਹੈ। ਇਹਦੇ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵੀਂ ਕਿਸਮ ਦੀ ਤਾਕਤ ਜਾਂ ਨਵੀਂ ਕਿਸਮ ਦੀ ਐਨਰਜੀ ਦਾ ਸੰਚਾਰ ਹੋਇਆ। ਇਸ ਕਰਕੇ ਆਮ ਆਦਮੀ ਪਾਰਟੀ ਨੇ ਹੁਣ ਗੁਜਰਾਤ ਦੇ ਵਿੱਚ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਗੁਜਰਾਤ ਦੇ ਵਿੱਚ 182 ਸੀਟਾਂ ਹੈ ਤੇ ਜਦੋਂ ਪੁੱਛਿਆ ਗਿਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਤੁਸੀਂ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰੋਗੇ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਆਰਗੇਨਾਈਜੇਸ਼ਨ ਬਣਾ ਰਹੇ ਹਾਂ, ਆਪਣਾ ਸੰਗਠਨ ਬਣਾ ਰਹੇ ਹਾਂ। ਜਿੱਦਾਂ ਜਿੱਦਾਂ ਸੰਗਠਨ ਤਿਆਰ ਹੋਏਗਾ, ਜਥੇਬੰਦੀ ਬਣੇਗੀ, ਕੋਈ ਚੰਗਾ ਉਮੀਦਵਾਰ ਮਿਲੂਗਾ ਤੇ ਅਸੀਂ ਉੱਥੇ ਪਾਰਟੀ ਚੋਣ ਜਿਹੜੀ ਹੈ ਲੜੇਗੀ। ਹੁਣ ਮਸਲਾ ਇਹ ਹੈ ਕਿ ਗੁਜਰਾਤ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਹਾਲਤ ਹੈ ਉਹ ਵੀ ਬਹੁਤ ਮਾੜੀ ਹੈ। ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਐਮਐਲਏ ਭਾਰਤੀ ਜਨਤਾ ਪਾਰਟੀ ਚਲੇ ਗਏ ਤੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਚੈਲੰਜ ਮਿਲਿਆ ਸੀ ਹਾਰਦਿਕ ਪਟੇਲ ਦੇ ਰੂਪ ਦੇ ਵਿੱਚ। ਹਾਰਦਿਕ ਪਟੇਲ ਨੇ ਇੱਕ ਪਟੇਲ ਰਿਜ਼ਰਵੇਸ਼ਨ ਦੇ ਨਾਂ ਤੇ ਜਿਹੜੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਉਹ ਸਿਰੇ ਨਹੀਂ ਚੜੀ। ਪਰ ਹਾਰਦਿਕ ਪਟੇਲ ਦੀ ਆਮ ਆਦਮੀ ਪਾਰਟੀ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਲਮੇਲ ਦੀ ਸੰਭਾਵਨਾ ਬਣੀ ਸੀ ਜਦੋਂ ਅਰਵਿੰਦ ਕੇਜਰੀਵਾਲ ਵੀ ਉਹਨਾਂ ਨੂੰ ਮਿਲੇ ਸੀ। ਪਰ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਮਿਲਣ ਦਾ ਭਾਵ ਇਹ ਨਹੀਂ ਹੈ ਵੀ ਉੱਥੇ ਹਾਰਦਿਕ ਪਟੇਲ ਜਾਂ ਪਟੇਲ ਰਿਜ਼ਰਵੇਸ਼ਨ ਜਿਹੜਾ ਅੰਦੋਲਨ ਹੈ ਉਹਦੇ ਨਾਲ ਆਮ ਆਦਮੀ ਪਾਰਟੀ ਦੀ ਕੋਈ ਸਹਿਮਤੀ ਹੋ ਗਈ ਹੈ। ਉਹ ਬਿਲਕੁਲ ਇੱਕ ਵੱਖਰਾ ਮਾਮਲਾ ਹੈ। ਪਰ ਹਾਰਦਿਕ ਪਟੇਲ ਇੱਕ ਖਤਰਾ ਬਣ ਰਹੇ ਸੀ ਬੀਜੇਪੀ ਲਈ। ਹੁਣ ਹਾਰਦਿਕ ਪਟੇਲ ਦੇ ਉੱਤੇ ਕੁਝ ਕੇਸ ਪਾ ਦਿੱਤੇ ਗਏ ਨੇ, ਉਹ ਕੋਈ ਵੱਡੀ ਰਾਜਨੀਤਿਕ ਧਿਰ ਨਹੀਂ ਬਣ ਸਕਿਆ ਹਾਰਦਿਕ ਪਟੇਲ। ਤੇ ਕਾਂਗਰਸ ਮਰਨ ਅਵਸਥਾ 'ਚ ਹੈ। ਬੀਜੇਪੀ ਨੂੰ ਇੱਕ ਹੋਰ ਜੀਵਨਦਾਨ ਉੱਥੇ ਮਿਲਣ ਦੀ ਸੰਭਾਵਨਾ ਇਸ ਕਰਕੇ ਹੈ ਕਿਉਂਕਿ ਕਾਂਗਰਸ ਜਿੱਦਾਂ ਕੰਮ ਕਰਨਾ ਚਾਹੀਦਾ ਸੀ ਉੱਦਾਂ ਨਹੀਂ ਕਰ ਸਕੀ। ਇਹ ਸਾਰੇ ਦੇ ਵਿੱਚੋਂ ਆਮ ਆਦਮੀ ਪਾਰਟੀ ਇੱਕ ਸੀਨ ਦੇਖ ਰਹੀ ਹੈ ਵੀ ਸ਼ਾਇਦ ਕਾਂਗਰਸ ਨੂੰ ਰੀਪਲੇਸ ਕਰਕੇ ਉਹ ਇੱਕ ਪ੍ਰਮੁੱਖ ਧਿਰ ਦੇ ਰੂਪ ਦੇ ਵਿੱਚ ਆ ਰਿਹਾ। ਪਰ ਮੈਨੂੰ ਇਹ ਲੱਗਦਾ ਹੈ ਕਿ ਗੁਜਰਾਤ ਦੇ ਵਿੱਚ ਚੋਣਾਂ ਲੜਨ ਦਾ ਐਲਾਨ ਆਮ ਆਦਮੀ ਪਾਰਟੀ ਨੇ ਜਿਸ ਹੌਸਲੇ ਨਾਲ ਕੀਤਾ ਇਹਦੀ ਤਾਰੀਫ ਕਰਨੀ ਚਾਹੀਦੀ ਹੈ। ਉਹ ਕੋਈ ਬਦਲ ਬਣ ਸਕਣ ਨਾ ਬਣ ਸਕਣ, ਪਰ ਨਰਿੰਦਰ ਮੋਦੀ ਦੇ ਸੂਬੇ ਦੇ ਵਿੱਚ ਉਹਨਾਂ ਦੇ ਖਿਲਾਫ ਇੱਕ ਅੰਦੋਲਨ ਖੜਾ ਕਰਨ ਦੇ ਵਿੱਚ ਵੀ ਜੇ ਆਮ ਆਦਮੀ ਪਾਰਟੀ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਕਾਫੀ ਤਸੱਲੀ ਵਾਲੀ ਗੱਲ ਹੋ ਸਕਦੀ ਹੈ। ਆਮ ਆਦਮੀ ਪਾਰਟੀ ਗੁਜਰਾਤ ਦੀਆਂ ਚੋਣਾਂ ਜਿਹੜੀਆਂ ਦਸੰਬਰ ਮਹੀਨੇ 'ਚ ਹੋਣੀਆਂ, ਉਹਦੇ 'ਚ ਕੋਈ ਸਿਫਤੀ ਤੌਰ ਦੇ ਉੱਤੇ ਕੋਈ ਬਦਲ ਦੇ ਰੂਪ ਦੇ ਵਿੱਚ ਤਾਂ ਸਾਹਮਣੇ ਨਹੀਂ ਆਉਣ ਵਾਲੀ। ਜਿਹੜਾ ਮੇਰਾ ਮੰਨਣਾ ਹੈ
ਕੋਈ ਬਹੁਤ ਸੀਟਾਂ ਜਿੱਤਣ ਦੀ ਸੰਭਾਵਨਾ ਵੀ ਨਹੀਂ ਹੈ, ਪਰ ਇੱਕ ਵਿਰੋਧੀ ਧਿਰ ਦੀ ਸ਼ੁਰੂਆਤ ਹੋ ਸਕਦੀ ਗੁਜਰਾਤ ਦੇ ਵਿੱਚ। ਕਾਂਗਰਸ ਦੀ ਥਾਂ ਹੌਲੀ ਹੌਲੀ ਆਮ ਆਦਮੀ ਪਾਰਟੀ ਗੁਜਰਾਤ 'ਚ ਲੈਣ ਦੀ ਸੰਭਾਵਨਾ ਵੱਲ ਵੱਧ ਸਕਦੀ ਹੈ। ਸੋ ਪਿਆਰੇ ਸਰੋਤਿਓ, ਅੱਜ ਦਾ ਸਾਂਝੀ ਸੱਚ ਪ੍ਰੋਗਰਾਮ ਦਾ ਪਹਿਲਾ ਸੈਗਮੈਂਟ ਅਸੀਂ ਇੱਥੇ ਖਤਮ ਕਰਾਂਗੇ। ਦੂਜੇ ਸੈਗਮੈਂਟ ਦੇ ਵਿੱਚ ਤੁਸੀਂ 3 ਸ਼ਾਇਰਾਂ ਨੂੰ ਸੁਣੋਗੇ, ਸ਼ਾਮ ਸਿੰਘ ਅੰਗ ਸੰਘ, ਪਰਸਰਾਮ ਸਿੰਘ ਬੱਦਣ ਅਤੇ ਦਵਿੰਦਰ ਦਮਨ ਨੂੰ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੂਸਰੇ ਸੈਗਮੈਂਟ ਦੇ ਵਿੱਚ। ਫਿਰ ਦੋਸਤੋ, ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਸ਼ਾਇਰ ਲੈ ਕੇ ਹਾਜ਼ਰ ਹੋ ਰਹੇ ਹਾਂ। ਪੰਜਾਬੀ ਦੇ ਬਹੁਤ ਉਮਦਾ ਸ਼ਾਇਰ ਤੁਹਾਡੇ ਰੂਬਰੂ ਅੱਜ ਹੋਣਗੇ। ਇਹਨਾਂ ਸ਼ਾਇਰਾਂ ਦੇ ਵਿੱਚ ਮੈਂ ਜ਼ਿਕਰ ਕਰਨਾ ਚਾਹਾਂਗਾ ਸ਼ਾਮ ਸਿੰਘ ਅੰਗ ਸੰਘ ਹੋਰਾਂ ਦਾ। ਉਹਨਾਂ ਦੇ ਨਾਲ ਸਾਡੇ ਨਾਲ ਅੱਜ ਹੋਣਗੇ ਪਰਸਰਾਮ ਸਿੰਘ ਬੱਦਣ ਜੀ, ਤੇ ਉਸ ਤੋਂ ਬਾਅਦ ਤੁਸੀਂ ਸੁਣੋਗੇ ਅਖੀਰ ਦੇ ਵਿੱਚ ਦਵਿੰਦਰ ਦਮਨ ਹੋਰਾਂ ਨੂੰ। ਇਹ ਸ਼ਾਇਰ ਜ਼ਿੰਦਗੀ ਦੀ ਗੱਲ ਕਰਦੇ ਆ, ਤੇ ਸਾਡੇ ਇਹਨਾਂ ਸ਼ਾਇਰਾਂ ਨੂੰ ਅੱਜ ਸੁਣ ਕੇ ਤੁਸੀਂ ਇਹ ਮਹਿਸੂਸ ਕਰੋਗੇ ਕਿ ਪੰਜਾਬੀ ਜ਼ਿੰਦਗੀ ਕੀ ਹੈ, ਪੰਜਾਬੀ ਦਾ ਮੁਹਾਵਰਾ ਕੀ ਹੈ, ਪੰਜਾਬੀਅਤ ਕੀ ਹੈ। ਸੋ ਅੱਜ ਅਸੀਂ ਬਹੁਤ ਹੀ ਸੰਖੇਪ ਜਿਹਾ ਕਵੀ ਦਰਬਾਰ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ ਜਾਂ ਤੁਹਾਨੂੰ ਮੁਖਾਤਬ ਹੋ ਰਹੇ ਹਾਂ। ਸਭ ਤੋਂ ਪਹਿਲਾਂ ਤੁਸੀਂ ਸੁਣੋਗੇ ਸ਼ਾਮ ਸਿੰਘ ਅੰਗ ਸੰਘ ਹੋਰਾਂ ਨੂੰ। ਸ਼ਾਮ ਸਿੰਘ ਅੰਗ ਸੰਘ ਹੋਰੀ ਪੰਜਾਬੀ ਦੇ ਬਹੁਤ ਹੀ ਵਧੀਆ ਸ਼ਾਇਰ ਨੇ। ਸ਼ਾਮ ਸਿੰਘ ਹੋਰੀ ਪੰਜਾਬੀ ਟ੍ਰਿਬਿਊਨ ਤੋਂ ਸੇਵਾ ਮੁਕਤ ਹੋਏ ਨੇ। ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਐਡੀਟਰ ਦੇ ਤੌਰ ਦੇ ਉੱਤੇ ਉਹਨਾਂ ਨੇ ਸੇਵਾ ਮੁਕਤੀ ਲਈ ਹੈ, ਤੇ ਪੰਜਾਬੀ ਦੇ ਸ਼੍ਰੋਮਣੀ ਪੱਤਰਕਾਰ ਵਜੋਂ ਵੀ ਉਹਨਾਂ ਨੂੰ ਵੱਡਾ ਇਨਾਮ ਸਨਮਾਨ ਮਿਲ ਚੁੱਕਾ ਹੈ। ਤੇ ਅੱਜ ਸੁਣੋ ਤੁਸੀਂ ਸ਼ਾਮ ਸਿੰਘ ਹੋਰਾਂ ਨੂੰ, ਉਹਨਾਂ ਦੀ ਗਜ਼ਲ ਦੇ ਰਾਹੀਂ ਆਪਣੇ ਗਜ਼ਲ ਦੇ ਸ਼ੇਰਾਂ 'ਚ ਕੀ ਕਹਿ ਰਹੇ ਨੇ ਉਹ ਤੁਸੀਂ ਹੁਣ ਸੁਣੋਗੇ। ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹ ਗਜ਼ਲ ਪੇਸ਼ ਕਰ ਰਿਹਾ ਕਿ ਦਿਲ ਦੀਆਂ ਬਾਰੀਕੀਆਂ ਨੂੰ ਜਾਣਦਾ ਕੋਈ ਨਹੀਂ, ਦਿਲ ਦੀਆਂ ਬਾਰੀਕੀਆਂ ਨੂੰ ਜਾਣਦਾ ਕੋਈ ਨਹੀਂ, ਤਾਈਓ ਇੱਥੇ ਮੌਸਮਾਂ ਦੇ ਹਾਣ ਦਾ ਕੋਈ ਨਹੀਂ। ਤੋ ਸ਼ੇਰ ਹੈ ਕਿ ਹਲਕੀਆਂ ਗੱਲਾਂ ਕਰੋ ਤੇ ਵਾਹ-ਵਾਹ ਖੱਟਦੇ ਰਹੋ, ਹਲਕੀਆਂ ਗੱਲਾਂ ਕਰੋ ਤੇ ਵਾਹ-ਵਾਹ ਖੱਟਦੇ ਰਹੋ, ਗਹਿਰੀਆਂ ਗੱਲਾਂ ਨੂੰ ਇੱਥੇ ਮਾਣਦਾ ਕੋਈ ਨਹੀਂ, ਦਿਲ ਦੀਆਂ ਬਾਰੀਕੀਆਂ ਨੂੰ ਜਾਣਦਾ ਕੋਈ ਨਹੀਂ। ਕਿ ਖਤਮ ਹੋਈਆਂ ਨਾ ਕਦੇ ਵੀ ਸ਼ਹਿਰ ਵਿੱਚੋਂ ਛਤਰੀਆਂ, ਸ਼ੇਰ ਹੈ ਜੀ ਕਿ ਖਤਮ ਹੋਈਆਂ ਨਾ ਕਦੇ ਵੀ ਸ਼ਹਿਰ ਵਿੱਚੋਂ ਛਤਰੀਆਂ, ਪਰ ਵਿਚਾਰੇ ਕਾਮਿਆਂ ਤੇ ਤਾਣਦਾ ਕੋਈ ਨਹੀਂ, ਦਿਲ ਦੀਆਂ ਬਾਰੀਕੀਆਂ ਨੂੰ ਜਾਣਦਾ ਕੋਈ ਨਹੀਂ। ਤੋ ਸ਼ੇਰ ਦੇਖੋ ਕਿ ਰੋਜ਼ ਮੰਗੀਏ ਹੱਕ ਪੂਰੇ ਸਭ ਲਈ ਇੱਕੋ ਜਿਹੇ, ਰੋਜ਼ ਮੰਗੀਏ ਹੱਕ ਪੂਰੇ ਸਭ ਲਈ ਇੱਕੋ ਜਿਹੇ, ਪਰ ਇਸ ਲਈ ਖਾਕ ਇੱਥੇ ਛਾਣਦਾ ਕੋਈ ਨਹੀਂ, ਦਿਲ ਦੀਆਂ ਬਾਰੀਕੀਆਂ ਨੂੰ ਜਾਣਦਾ ਕੋਈ ਨਹੀਂ। ਤੋ ਇਹਦਾ ਮਕਤਾ ਦੇਖੋ ਕਿ ਕੀ ਕਰੇ ਹੁਣ ਸ਼ਾਮ ਇੱਥੇ ਚੰਦਰੇ ਮਾਹੌਲ ਵਿੱਚ, ਕੀ ਕਰੇ ਹੁਣ ਸ਼ਾਮ ਇੱਥੇ ਚੰਦਰੇ ਮਾਹੌਲ ਵਿੱਚ, ਰਮਜ਼ ਇੱਥੇ ਉਸ ਦੀ ਪਹਿਚਾਣਦਾ ਕੋਈ ਨਹੀਂ, ਦਿਲ ਦੀਆਂ ਬਾਰੀਕੀਆਂ ਨੂੰ ਜਾਣਦਾ ਕੋਈ ਨਹੀਂ, ਤਾਈਓ ਇੱਥੇ ਮੌਸਮਾਂ ਦੇ ਹਾਣ ਦਾ ਕੋਈ ਨਹੀਂ। ਬਹੁਤ ਬਹੁਤ ਸ਼ੁਕਰੀਆ। ਫੇਰ ਇੱਕ ਵਾਰੀ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਇਹ ਸੀ ਸਾਡੇ ਪਿਆਰੇ ਸ਼ਾਮ ਸਿੰਘ ਅੰਗ ਸੰਘ ਹੋਰੀ। ਇਹਨਾਂ ਦੇ ਸ਼ੇਰ ਇਹਨਾਂ ਦੀ ਆਪਣੀ ਪਛਾਣ ਨੇ, ਇਹ ਤੁਸੀਂ ਸੁਣੀ ਲਿਆ। ਹੁਣ ਜਿਸ ਸ਼ਾਇਰ ਨੂੰ ਮੈਂ ਸਰੋਤਿਆਂ ਲਈ ਪੇਸ਼ ਕਰ ਰਿਹਾ, ਉਹ ਸ਼ਾਇਰ ਬਿਲਕੁਲ ਸਧਾਰਨ ਗੱਲਾਂ ਦੇ ਵਿੱਚੋਂ ਬਹੁਤ ਵੱਡੀ ਗੱਲ ਫੜਦੇ ਨੇ। ਮੇਰੀ ਮੁਰਾਦ ਹੈ ਪਰਸਰਾਮ ਸਿੰਘ ਬੱਦਣ ਹੋਰਾਂ ਤੋਂ। ਉਹਨਾਂ ਦੀ ਗਜ਼ਲ ਦੇ ਸ਼ੇਰ ਸੁਣੋਗੇ, ਤੁਹਾਨੂੰ ਲਾਜ਼ਮੀ ਤੌਰ ਤੇ ਆਨੰਦ ਆਏਗਾ, ਇਸ ਗੱਲ ਦੀ ਗਾਰੰਟੀ ਹੈ। ਪਰਸਰਾਮ ਸਿੰਘ ਬੱਦਣ ਜੀ। ਸਮੂਹ ਸਰੋਤਿਆਂ ਅਤੇ ਪੰਜਾਬੀ ਭੈਣਾਂ ਭਰਾਵਾਂ ਨੂੰ ਮੇਰੇ ਯਾਨੀ ਪਰਸਰਾਮ ਸਿੰਘ ਬੱਦਣ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ। ਲਓ ਪੇਸ਼ ਹੈ ਹੁਣ ਮੇਰੀ ਇੱਕ ਗਜ਼ਲ। ਜੀਣ ਦੇਵੇ ਨਾਲ ਸੁਖ ਦੇ ਨਾ ਦਵੇ ਪੂਰੀ ਸਜ਼ਾ, ਟੁਕੜਿਆਂ ਵਿੱਚ ਜ਼ਿੰਦਗੀ ਨੂੰ ਜੀਣ ਦਾ ਵੀ ਕੀ ਮਜ਼ਾ, ਜੀਣ ਦੇਵੇ ਨਾਲ ਸੁਖ ਦੇ ਨਾ ਦਵੇ ਪੂਰੀ ਸਜ਼ਾ, ਟੁਕੜਿਆਂ ਵਿੱਚ ਜ਼ਿੰਦਗੀ ਨੂੰ ਜੀਣ ਦਾ ਵੀ ਕੀ ਮਜ਼ਾ, ਭਟਕਣਾ ਕਿਸਮਤ 'ਚ ਇਸ ਦੇ ਤੜਪਦਾ ਮਾਨਵ ਉਰੇ, ਐ ਖੁਦਾ ਇਸ ਜੀਵ ਨੂੰ ਤਾਂ ਮੌਤ ਮੰਗਣੀ ਹੈ ਬਜਾ, ਐ ਖੁਦਾ ਇਸ ਜੀਵ ਨੂੰ ਤਾਂ ਮੌਤ ਮੰਗਣੀ ਹੈ ਬਜਾ, ਦਿਲ ਰੁਬਾ ਦੀ ਦਿਲ ਫਜ਼ਾਈ ਦਿਲ ਕੁਸ਼ਾ ਅਰ ਦਿਲ ਨਸ਼ੀ, ਦਿਲ ਰੁਬਾ ਦਿਲਗੀਰ ਹੋ ਜੇ ਫੇਰ ਜ਼ਿੰਦਗੀ ਬੇਮਜ਼ਾ, ਦਿਲ ਰੁਬਾ ਦੀ ਦਿਲ ਅਫਜ਼ਾਈ ਦਿਲ ਕੁਸ਼ਾ ਅਰ ਦਿਲ ਨਸ਼ੀ, ਦਿਲ ਰੁਬਾ ਦਿਲਗੀਰ ਹੋ ਜੇ ਫੇਰ ਜ਼ਿੰਦਗੀ ਬੇਮਜ਼ਾ, ਜਦ ਸਵੇਰੇ ਉੱਠਦੇ ਹੀ ਟੀਕਿਆਂ ਬਿਨ ਨਾ ਸਰੇ, ਜਦ ਸਵੇਰੇ ਉੱਠਦੇ ਹੀ ਟੀਕਿਆਂ ਬਿਨ ਨਾ ਸਰੇ, ਗੱਭਰੂਆਂ ਨੂੰ ਖਾ ਰਹੀ ਨਿਤ ਚਿੱਟਿਆਂ ਦੀ ਇਹ ਕਜਾ, ਉਂਝ ਕਿ ਹੈ ਤੇਰੀ ਰਜ਼ਾ ਬਿਨ ਪੱਤ ਵੀ ਝੁੱਲਦਾ ਨਹੀਂ, ਉਂਝ ਕਿ ਹੈ ਤੇਰੀ ਰਜ਼ਾ ਬਿਨ ਪੱਤ ਵੀ ਝੁੱਲਦਾ ਨਹੀਂ, ਜਦ ਹਵਾ ਹੀ ਵਿਗੜ ਗਈ ਫਿਰ ਕਿਸ ਤਰ੍ਹਾਂ ਦੀ ਇਹ ਰਜ਼ਾ, ਜਦ ਹਵਾ ਹੀ ਵਿਗੜ ਗਈ ਫਿਰ ਕਿਸ ਤਰ੍ਹਾਂ ਦੀ ਇਹ ਰਜ਼ਾ, ਧਰਤ ਦੇ ਸਭ ਕੋਣਿਆਂ ਤੇ ਨਾਮ ਵੰਡਿਆ ਜਾ ਉਹਨੇ, ਧਰਤ ਦੇ ਸਭ ਕੋਣਿਆਂ ਤੇ ਨਾਮ ਵੰਡਿਆ ਜਾ ਉਹਨੇ, ਅਵਗੁਣਾਂ ਦੀ ਖੋਟ ਛੰਡੀ ਪੀਰ ਨਾਨਕ ਕਰ ਗਜਾ,
ਧਰਤ ਦੇ ਸਭ ਕੋਣਿਆਂ ਤੇ ਨਾਮ ਵੰਡਿਆ ਜਾ ਉਹਨੇ, ਅਵਗੁਣਾ ਦੀ ਖੋਟ ਛੰਡੀ ਪੀਰ ਨਾਨਕ ਕਰ ਗਜਾ, ਨਾ ਖੁਦਾ ਹੁਣ ਭੇਜ ਕਰ, ਨਾ ਖੁਦਾ ਹੁਣ ਭੇਜ ਕਰਦੈ ਪਾਰ ਬੇੜੀ ਵਤਨ ਦੀ, ਨਾ ਖੁਦਾ ਹੁਣ ਭੇਜ ਕਰਦੈ ਪਾਰ ਬੇੜੀ ਵਤਨ ਦੀ, ਅੱਧ ਵਿੱਚ ਹੀ ਨਾ ਡਬੋ ਦੇ ਵੱਧਣ ਦੀ ਏ ਇਲਤਜ਼ਾ, ਅੱਧ ਵਿੱਚ ਹੀ ਨਾ ਡਬੋ ਦੇ ਵੱਧਣ ਦੀ ਏ ਇਲਤਜ਼ਾ, ਨਾ ਖੁਦਾ ਹੁਣ ਭੇਜ ਕਰਦੈ ਪਾਰ ਬੇੜੀ ਵਤਨ ਦੀ, ਅੱਧ ਵਿੱਚ ਹੀ ਨਾ ਡਬੋ ਦੇ ਵੱਧਣ ਦੀ ਏ ਇਲਤਜ਼ਾ, ਜੀਣ ਦੇਵੇ ਨਾਲ ਸੁਖ ਦੇ ਨਾ ਦਵੇ ਪੂਰੀ ਸਜ਼ਾ, ਟੁਕੜਿਆਂ ਵਿੱਚ ਜ਼ਿੰਦਗੀ ਨੂੰ ਜੀਣ ਦਾ ਵੀ ਕੀ ਮਜ਼ਾ, ਟੁਕੜਿਆਂ ਵਿੱਚ ਜ਼ਿੰਦਗੀ ਨੂੰ ਜੀਣ ਦਾ ਵੀ ਕੀ ਮਜ਼ਾ। ਧੰਨਵਾਦ। ਬਹੁਤ ਹੀ ਖੂਬਸੂਰਤ ਸ਼ੇਰਾਂ ਦੇ ਨਾਲ ਪੇਸ਼ ਸਨ ਪਰਸਰਾਮ ਸਿੰਘ ਬੱਦਣ। ਅੱਜ ਦੇ ਬਹੁਤ ਹੀ ਸੰਖੇਪ ਚ ਮੁਸ਼ਾਇਰੇ ਦੇ ਵਿੱਚ ਆਖਰੀ ਸ਼ਾਇਰ ਤੁਹਾਡੇ ਰੂਬਰੂ ਮੈਂ ਕਰ ਰਿਹਾ ਦਵਿੰਦਰ ਦਮਨ ਹੋਰਾਂ ਨੂੰ। ਦਵਿੰਦਰ ਦਮਨ ਸਿਰਫ ਸ਼ਾਇਰ ਨਹੀਂ, ਸ਼ਾਇਰੀ ਉਹਨਾਂ ਦਾ ਸ਼ੌਕ ਹੈ। ਅਸਲ ਵਿੱਚ ਉਹ ਨਾਟਕਕਾਰ ਨੇ। ਪੰਜਾਬੀ ਦੇ ਮਸ਼ਹੂਰ ਨਾਟਕਕਾਰਾਂ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਹੈ। ਉਹਨਾਂ ਦੀ ਆਵਾਜ਼ ਤੁਸੀਂ ਸੁਣੋਗੇ, ਉਹਨਾਂ ਦਾ ਗੀਤ, ਉਹਨਾਂ ਦੀ ਤਰੰਨਮ ਦੇ ਵਿੱਚ ਤੁਸੀਂ ਸੁਣੋਗੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਪੇਸ਼ ਹੈ ਦਵਿੰਦਰ ਦਮਨ ਹੋਰੀ ਆਪਣੇ ਤਰੰਨਮ ਦੇ ਨਾਲ ਤੇ ਆਪਣੇ ਇੱਕ ਬਹੁਤ ਹੀ ਖੂਬਸੂਰਤ ਗੀਤ ਦੇ ਨਾਲ। ਤੇ ਸਾਰੇ ਪੰਜਾਬੀ ਸਰੋਤਿਆਂ ਨੂੰ ਦਵਿੰਦਰ ਦਮਨ ਵੱਲੋਂ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਮੈਂ ਪੇਸ਼ ਕਰਨ ਜਾ ਰਿਹਾ ਚੰਡੀਗੜ੍ਹ ਤੋਂ ਮੇਰਾ ਇੱਕ ਪੰਜਾਬੀ ਦਾ ਗੀਤ। ਸੋ ਪੇਸ਼ ਹੈ ਡੰਡੀਆਂ ਬਦਲ ਗਈਆਂ ਪਾ ਬਦਲ ਗਏ, ਡੰਡੀਆਂ ਬਦਲ ਗਈਆਂ ਪਾ ਬਦਲ ਗਏ, ਤੇਰੇ ਮੇਰੇ ਪਿੰਡ ਦੇ ਰਾਹ ਬਦਲ ਗਏ, ਡੰਡੀਆਂ ਬਦਲ ਗਈਆਂ ਪਾ ਬਦਲ ਗਏ, ਤੇਰੇ ਮੇਰੇ ਪਿੰਡ ਦੇ ਰਾਹ ਬਦਲ ਗਏ, ਬਦਲ ਪ੍ਰੀਤਾਂ ਗਈਆਂ ਪ੍ਰੀਤ ਦੀਆਂ ਰੀਤਾਂ ਗਈਆਂ, ਬਦਲ ਪ੍ਰੀਤਾਂ ਗਈਆਂ ਪ੍ਰੀਤ ਦੀਆਂ ਰੀਤਾਂ ਗਈਆਂ, ਜੱਗ ਪਿਆਰ ਪੈਸੇ ਨਾਲ ਤੋਲਦਾ, ਕਣਕਾਂ ਵਿੱਚ ਕਿਧਰੇ ਕਣਕਾਂ ਦੇ ਓਲੇ, ਹਾਲੇ ਵੀ ਤਿੱਤਰ ਬੋਲਦਾ, ਡੰਡੀਆਂ ਬਦਲ ਗਈਆਂ ਪਾ ਬਦਲ ਗਏ, ਤੇਰੇ ਮੇਰੇ ਪਿੰਡ ਦੇ ਰਾਹ ਬਦਲ ਗਏ। ਯਾਦ ਮੈਨੂੰ ਆਵੇ ਪਹਿਲੀ ਛੋ ਤੇਰੇ ਹੱਥ ਦੀ, ਸਾਈਕਲ ਦੀ ਚੇਨ ਵਿੱਚੋਂ ਚੁੰਨੀ ਨਹੀਂ ਸੀ ਲੱਥਦੀ, ਯਾਦ ਮੈਨੂੰ ਆਵੇ ਪਹਿਲੀ ਛੋ ਤੇਰੇ ਹੱਥ ਦੀ, ਸਾਈਕਲ ਦੀ ਚੇਨ ਵਿੱਚੋਂ ਚੁੰਨੀ ਨਹੀਂ ਸੀ ਲੱਥਦੀ, ਉਹਦੀ ਕੋਸੀ ਧੁੱਪ ਜਹੀ ਛਾ ਗਈ ਸੀ ਚੁੱਪ ਜਹੀ, ਉਹਦੀ ਕੋਸੀ ਧੁੱਪ ਜਹੀ ਛਾ ਗਈ ਸੀ ਚੁੱਪ ਜਹੀ, ਦਿਲ ਰਿਹਾ ਪਾਰੇ ਵਾਂਗੂ ਡੋਲਦਾ, ਕਣਕਾਂ ਵਿੱਚ ਕਿਧਰੇ ਕਣਕਾਂ ਦੇ ਓਲੇ, ਹਾਲੇ ਵੀ ਤਿੱਤਰ ਬੋਲਦਾ। ਸ਼ੁਰੂ ਹੋਏ ਸਿਲਸਿਲੇ ਤੇਰੇ ਮੇਰੇ ਮੇਲ ਦੇ, ਚੰਨ ਤੇ ਚਕੋਰ ਰਹੇ ਚਾਨਣੀ ਚ ਖੇਲਦੇ, ਸ਼ੁਰੂ ਹੋਏ ਸਿਲਸਿਲੇ ਤੇਰੇ ਮੇਰੇ ਮੇਲ ਦੇ, ਚੰਨ ਤੇ ਚਕੋਰ ਰਹੇ ਚਾਨਣੀ ਚ ਖੇਲਦੇ, ਲੰਗੀਆਂ ਬਹਾਰਾਂ ਕਈ ਸੋਹਣੀਆਂ ਫੁਹਾਰਾਂ ਕਈ, ਲੰਗੀਆਂ ਬਹਾਰਾਂ ਕਈ ਸੋਹਣੀਆਂ ਫੁਹਾਰਾਂ ਕਈ, ਇਸ਼ਕ ਰਿਹਾ ਜਿੰਦੀ ਰੰਗ ਘੋਲਦਾ, ਕਣਕਾਂ ਵਿੱਚ ਕਿਧਰੇ ਕਣਕਾਂ ਦੇ ਓਲੇ, ਹਾਲੇ ਵੀ ਤਿੱਤਰ ਬੋਲਦਾ, ਡੰਡੀਆਂ ਬਦਲ ਗਈਆਂ ਪਾ ਬਦਲ ਗਏ, ਤੇਰੇ ਮੇਰੇ ਪਿੰਡ ਦੇ ਰਾਹ ਬਦਲ ਗਏ, ਕੱਚ ਦੇ ਮਹਿਲਾਂ ਵਿੱਚ ਸੁਪਨੇ ਸਜਾਏ ਸੀ, ਤਿਤਲੀ ਦੇ ਖੰਭਾਂ ਉੱਤੇ ਹਲ ਫੁੱਲ ਖਾਏ ਸੀ, ਕੱਚ ਦੇ ਮਹਿਲਾਂ ਵਿੱਚ ਸੁਪਨੇ ਸਜਾਏ ਸੀ, ਤਿਤਲੀ ਦੇ ਖੰਭਾਂ ਉੱਤੇ ਹਲ ਫੁੱਲ ਖਾਏ ਸੀ, ਸੁਪਨੇ ਤਿੜਕ ਗਏ ਖੰਭ ਵੀ ਛਿਟਕ ਗਏ, ਸੁਪਨੇ ਤਿੜਕ ਗਏ ਖੰਭ ਵੀ ਛਿਟਕ ਗਏ, ਕਿਦੇ ਅੱਗੇ ਯਾਰਾ ਦੁੱਖ ਫੋਲਦਾ, ਕਣਕਾਂ ਵਿੱਚ ਕਿਧਰੇ ਕਣਕਾਂ ਦੇ ਓਲੇ, ਹਾਲੇ ਵੀ ਤਿੱਤਰ ਬੋਲਦਾ, ਵੰਡ ਦਿੱਤੇ ਦਿਲ ਸਾਡੇ ਵਾਂਗ ਪੰਜਾਂ ਪਾਣੀਆਂ, ਦਿੱਤੀ ਸੀ ਦੁਹਾਈ ਭਾਵੇਂ ਸਮੇਂ ਦੀਆਂ ਹਾਣੀਆਂ,
ਵੰਡ ਦਿੱਤੇ ਦਿਲ ਸਾਡੇ ਵਾਂਗ ਪੰਜਾਂ ਪਾਣੀਆਂ, ਦਿੱਤੀ ਸੀ ਦੁਹਾਈ ਭਾਵੇਂ ਸਮੇਂ ਦਿਆਂ ਹਾਣੀਆਂ, ਹਿੰਦ ਅਤੇ ਪਾਕ ਵਾਂਗੂ ਮਿਲਣੇ ਦੀ ਝਾਕ ਵਾਂਗੂ, ਹਿੰਦ ਅਤੇ ਪਾਕ ਵਾਂਗੂ ਮਿਲਣੇ ਦੀ ਝਾਕ ਵਾਂਗੂ, ਦਿਲ ਵਾਲਾ ਝੰਡਾ ਦੂਰੋਂ ਝੋਲਦਾ, ਕਣਕਾਂ ਵਿੱਚ ਕਿਧਰੇ ਕਣਕਾਂ ਦੇ ਓਲੇ, ਹਾਲੇ ਵੀ ਤਿੱਤਰ ਬੋਲਦਾ, ਡੰਡੀਆਂ ਬਦਲ ਗਈਆਂ ਪਾ ਬਦਲ ਗਏ, ਤੇਰੇ ਮੇਰੇ ਪਿੰਡ ਦੇ ਰਾਹ ਬਦਲ ਗਏ, ਬਦਲ ਪ੍ਰੀਤਾਂ ਗਈਆਂ ਪ੍ਰੀਤ ਦੀਆਂ ਰੀਤਾਂ ਗਈਆਂ, ਬਦਲ ਪ੍ਰੀਤਾਂ ਗਈਆਂ ਪ੍ਰੀਤ ਦੀਆਂ ਰੀਤਾਂ ਗਈਆਂ, ਜੱਗ ਪਿਆਰ ਪੈਸੇ ਨਾਲ ਤੋਲਦਾ, ਕਣਕਾਂ ਵਿੱਚ ਕਿਧਰੇ ਕਣਕਾਂ ਦੇ ਓਲੇ, ਹਾਲੇ ਵੀ ਤਿੱਤਰ ਬੋਲਦਾ, ਡੰਡੀਆਂ ਬਦਲ ਗਈਆਂ ਆ ਬਦਲ ਗਏ, ਤੇਰੇ ਮੇਰੇ ਪਿੰਡ ਦੇ ਰਾਹ ਬਦਲ ਗਏ, ਡੰਡੀਆਂ ਬਦਲ ਗਈਆਂ ਆ ਬਦਲ ਗਏ, ਤੇਰੇ ਮੇਰੇ ਪਿੰਡ ਦੇ ਰਾਹ ਬਦਲ ਗਏ। ਇਹ ਸਨ ਦਵਿੰਦਰ ਦਮਨ ਜੀ। ਤੁਸੀਂ ਇਹਨਾਂ ਦਾ ਤਰਨਮ ਸੁਣਿਆ, ਇਹਨਾਂ ਦੇ ਸ਼ਬਦ ਸੁਣੇ ਨੇ, ਸ਼ਬਦ ਤੇ ਸੁਰ ਦਾ ਸੁਮੇਲ ਸਨ ਦਵਿੰਦਰ ਦਮਨ। ਇਸ ਦੇ ਨਾਲ ਹੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਰਸਾਇਣ ਨੂੰ ਦਿਓ ਆਗਿਆ। ਅੱਜ ਤੁਸੀਂ ਜਿਨ੍ਹਾਂ ਸ਼ਾਇਰਾਂ ਨੂੰ ਸੁਣਿਆ ਉਹਨਾਂ ਵਿੱਚ ਸ਼ਾਮਲ ਸਨ ਸ਼ਾਮ ਸਿੰਘ ਅੰਗ ਸਿੰਘ ਜੀ, ਪਰਸਰਾਮ ਸਿੰਘ ਬੱਦਣ ਜੀ ਅਤੇ ਦਵਿੰਦਰ ਦਮਨ ਜੀ। ਅਗਲੇ ਹਫ਼ਤੇ ਅਸੀਂ ਕੁਝ ਹੋਰ ਵੱਖਰਾ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਹੁਣ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।